ਕੱਲ ਖੁਦਰੇ ਨੂੰ ਕਹੀ ਮੈਂ ਤੈਨੂੰ ਇੱਜ਼ਤ ਬਣਾਉਣਾ ਚਾਹੁੰਦਾ। ਅੱਧਾ ਸੇਬ ਪਿਆ ਫਰਿੱਜ ਤੇ ਉਹ ਸਾਈਕਲ ਦੀ ਟੂਪ ਬੰਨੀ ਬੋਏ ਨੂੰ। ਕਾਸੀ ਯਾਰ ਇਹਦੀ ਫਰਿੱਜ ਦੇ ਵਿੱਚ ਨਾ ਇੱਕ ਫਾੜੀ ਪਈ ਹੈ ਸਿਰਫ ਸੇਬ ਦੀ, ਤੇ ਇਹਦੇ ਘਰ ਪਰਾਉਣੇ ਆਏ ਤੇ ਕਹਿੰਦਾ ਲੱਗ ਗਿਆ ਪਤਾ ਤੁਹਾਨੂੰ। ਮੈਂ ਇੱਕ ਆਸਤੀਨ ਦੀ ਬਿੱਲੀ ਦੇਖੀ। ਬੇਟਾ ਯਾਦ ਆ ਗਿਆ ਮੈਨੂੰ ਗਾਣਾ। ਨਾਜ਼ਰੀਨ ਸਾਡੇ ਨਾਲ ਤੇ ਕੱਲ ਕਿਤੇ ਹੋਰ ਨਹੀਂ ਬੱਟ ਆ ਗਿਆ ਫਿਰ ਬਈ। ਬੱਟ ਨੂੰ ਲੱਭਣਾ ਤੇ ਕਿਸੇ ਨੇਕ ਇਲਾਕੇ ਚੋਂ ਚਰਸ ਲੱਭਣਾ ਇੱਕ ਬਰਾਬਰ। ਨੇਕ ਇਲਾਕਾ ਮਤਲਬ ਸਮਝ ਗਿਆ ਨਾ? ਤਾਜੀ ਆਰਫ ਚਾਹ ਕੋ ਬੈਠਾ ਹੁੰਦਾ ਜਦੋਂ ਵੇਖੀਏ ਇਹ ਆਓ ਸੋਚੀ ਵੀ ਨਾ ਉੱਥੇ ਹੀ ਵੇਖਿਆ ਆ ਵੀ ਉੱਥੇ ਵੇਖਿਆ ਤੂੰ। ਸਰ ਤੁਸੀਂ ਫੈਸਲ ਰਾਮੇ ਸਾਹਿਬ ਦਾ ਨਹੀਂ ਦੱਸਿਆ। ਫੈਸਲ ਰਾਮੇ ਸਾਹਿਬ ਦਾ ਮੈਂ ਉਦੋਂ ਦੱਸਾਂਗਾ ਜਦੋਂ ਇਹ ਆਪਣੇ ਪੈਰਾਂ ਤੇ ਖਲੋ ਜਾਏਗਾ। ਨਹੀਂ ਆ ਨਹੀਂ ਉਹ ਦੂਜਾ ਪੈਰਾਂ ਤੇ ਨਹੀਂ ਜਿਹੜਾ ਕਿੰਨੇ ਉਹ ਇਹਦੇ ਤੇ ਖਲੋ ਹੀ ਜਾਣਾ ਵਾ। ਲਓ ਜੀ ਕਾਲੂ ਆ ਗਿਆ ਸਾਡੇ ਨਾਲ, ਛਾ ਗਿਆ ਸਾਡੇ ਨਾਲ। ਠੀਕ ਆ ਜੀ, ਯਾਦ ਕਰਾਈ ਉਸਤਾਦ ਜੀ ਨੂੰ ਤਾਂ ਜੱਜ ਵੀ ਬਣਾ ਲਓ ਇਹਨਾਂ ਨੇ ਤੇ ਆਰਡਰ ਵੀ ਉੱਤੇ ਕਰਾ। ਵਾਹ ਵਾਹ ਆਓ ਖੈਰ ਉਸਤਾਦ ਜੀ ਗੱਲ ਪਤਾ ਕੀ ਹੈ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਛੋਟੀ ਜੀ। ਉਸਤਾਦ ਜੀ ਇੱਧਰ ਤੇ ਵੇਖੋ ਸਾਡੇ ਵੱਲ। ਫੈਸਲ ਇੰਨੇ ਸਕੂਨ ਨਾਲ ਡੰਗੇ ਦਾ ਪੱਧਰ ਬੇਟਾ ਜਦੋਂ ਮੈਂ ਬਾਹਰੋਂ ਆਉਣਾ ਸੀ ਨਾ ਤੇ ਅਗਲਾ ਸ਼ੋਅ ਇਸੇ ਤੇ ਹੀ ਹੁੰਦਾ ਸੀ ਕਿ ਉਸਤਾਦ ਜੀ ਤੁਸੀਂ ਨਹੀਂ ਸੀ ਹੈਗੇ ਤੇ ਯਕੀਨ ਕਰੋ ਸਾਡਾ ਬਿਲਕੁਲ ਦਿਲ ਲੱਗੀ ਜਾ ਰਿਹਾ ਸੀ। ਬੇਟਾ ਹੁਣ ਮੇਰੇ ਹੱਥੇ ਹੈ 15 ਦਿਨ ਕੀ ਫੈਸਲ ਤੇਰੇ ਬਗੈਰ ਯਾਰ ਮੈਨੂੰ ਬਈ ਸੋਨਾ ਹੁੰਦਾ ਕੀ ਹੈ ਮੈਨੂੰ ਪਤਾ ਹੀ ਨਹੀਂ ਸੀ। ਆਏ 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 ਉਸਤਾਦ ਜੀ ਯਕੀਨ ਕਰ ਮੇਰਾ ਤਾਂ ਦਿਲ ਘੋਂ ਕਰਨ ਨੂੰ ਹੀ ਹਟ ਗਿਆ ਯਾਰ ਮੈਨੂੰ ਹਰ ਸ਼ੈ ਵੱਢਣ ਖਾਵੇ ਮੈਂ ਤਰਸ ਗਿਆ ਪਰ ਨਹੀਂ ਕੋਈ ਨਹੀਂ ਖਾ ਰਿਹਾ। ਬੇਚੈਨੀ ਜ਼ਰਾ ਵੀ ਨਹੀਂ। ਓਏ ਹੋਏ ਮੇਰਾ ਦਿਲ ਕਰਦਾ ਸੀ ਮੈਂ ਉੱਡ ਕੇ ਫੇਰ ਐ ਨੂੰ ਆ ਜਾ। ਅੱਛਾ ਫੈਸਲ ਨਹੀਂ ਸੀ ਨਾ 15-20 ਦਿਨ ਤੇ ਯਾਰ ਹਰ ਬੰਦਾ ਮੈਨੂੰ ਇੰਜ ਲੱਗੇ ਜਿਵੇਂ ਨਾ ਮੁਕੰਮਲ ਆ। ਆਏ 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 ਯਕੀਨ ਕਰ। ਓਏ ਉਸਤਾਦ ਜੀ ਕੰਧਾਂ ਸੋਨੀਆਂ ਨਹੀਂ ਲੱਗੀਆਂ ਕਿਤੇ। ਹਾਂ ਸਹੀ ਗੱਲ ਤੂੰ ਇਹ ਗੱਲ ਹੀ ਨਾ ਕਰਦਾ, ਇਹ ਗੱਲ ਹੀ ਨਾ ਕਰਦਾ। ਯਕੀਨ ਕਰ ਫੈਸਲ ਓਏ ਪਾਗਲਾ ਤੇਰੇ ਨਾਲ ਹੀ ਤੇ ਬਹਾਰਾਂ ਨਹੀਂ। ਆਏ ਯਾਰ ਮੇਰੇ ਦਿਲ ਦੀ ਖੱਲ ਖੋਲੀ। ਪਰਸੋਂ ਬਈ ਫੈਸਲ ਮੇਰੇ ਜ਼ੇਨ ਤੋਂ ਇੰਨਾ ਕਸਮੇ ਅੱਲਾ ਦੀ ਨਿਕਲੇ ਨਾ ਹੋਵੇ। ਯਾਰ ਮੈਂ ਤਾਂ ਉਸਤਾਦ ਜੀ ਜਦੋਂ ਯਾਦ ਕਰਨਾ ਨਾ ਆਪਣੇ ਭਰਾ ਦੀਆਂ। ਓ ਯਾਰ ਮੈਂ ਇੱਥੇ ਬੈਠਾ ਮੈਨੂੰ ਇੰਝ ਹੀ ਲੱਗਣਾ ਕਿ ਯਾਰ ਆ ਤੇ ਨਹੀਂ ਗਿਆ ਕਿਤੇ ਕਸਮ ਯਕੀਨ ਕਰ ਮੈਂ ਕਹਿੰਦਾ ਹਾਏ ਹਾਏ ਫੁੱਲ ਸ਼ਿੱਦਤ ਨਾਲ ਮੇਰੇ ਜ਼ੇਨ ਚ ਉਹ ਮਰ ਲਫਜ਼ ਸ਼ਿੱਦਤ ਨਾਲ ਜਦੋਂ ਪਹਿਲੇ ਵਜਣੀ ਹੋਲ ਪੈਣਾ ਦਿਲ ਚ। ਹਾਏ ਹਾਏ ਉਸਤਾਦ ਜੀ ਮੈਨੂੰ ਤੇ ਇਦਾਂ ਮੇਰੇ ਕੱਲ ਪਰਸੋਂ ਨੂੰ ਯਾਦ ਆਇਆ ਭੱਟ ਸਾਹਿਬ ਮੇਰੇ ਲੂੰ ਬਹਿ ਗਏ ਉਸਤਾਦ ਜੀ। ਉਹ ਯਾਰ ਇੱਕ ਦਿਨ ਬੈਲ ਵੱਜੀ ਤੇ ਮੈਂ ਕਿਹਾ ਲੈ ਵੀ ਫੈਸਲ ਆ ਮੈਂ ਕੀ ਸਪੀਡ ਨਾਲ ਨੱਸਿਆ ਮੈਂ ਜਾ ਕੇ ਦੇਖਿਆ ਤੇ ਅੱਗੇ ਮੈਂ ਖੁਸ਼ੀ ਨਾਲ ਹੀ ਵਾਪਸ ਆ ਗਿਆ ਯਾਰ। ਯਕੀਨ ਕਰ। ਵਾਹ ਕੀ ਬਾਤ। ਓਏ ਹੋ ਨਾਜ਼ਰੀਨ ਕਸਮੇ ਇਸ ਭਰਾ ਦੀ ਵਜ੍ਹਾ ਤੋਂ ਰੌਣਕ ਜਿਹੜੀ ਖਰਾਬ ਹੋਈ ਸਾਡੀ। ਸਹੀ ਗੱਲ ਇਹ ਹੁਣ ਜਿਹੜੀ ਰੌਣਕ ਤੁਹਾਡੇ ਮੂੰਹ ਤੇ ਨਹੀਂ ਨਾ। ਆਹ ਬਿਲਕੁਲ ਸਹੀ ਗੱਲ ਨਹੀਂ ਉਸਤਾਦ ਜੀ ਅਵੇਲ ਹੁਣ ਆ ਗਿਆ ਨਾ। ਹਾਂ ਓਏ ਹੋਏ ਕੀ ਸਕੂਨ ਬਰਬਾਦ ਹੋਇਆ। ਹਾਏ 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 ਦਿਲ ਨੂੰ ਇੱਕ ਅਜੀਬ ਜਿਹੀ ਖੁਸ਼ੀ ਜਿਹੜੀ ਨਾ ਮਤਲਬ ਹੋ ਹੀ ਨਹੀਂ ਰਹੀ। ਹਾਏ ਹਾਏ ਯਾਰ ਮੈਂ ਤੇ ਖਾਣਾ ਪੀਣਾ ਹੀ ਬੜਾ ਯਾਦ ਰੱਖਿਆ ਉਸਤਾਦ ਜੀ ਮੈਨੂੰ ਕੁਝ ਯਾਦ ਹੀ ਨਹੀਂ। ਓਏ ਹੋਏ ਹੋਏ ਮੈਨੂੰ ਤੇ ਵੇਖ ਕੇ ਚਾਹ ਲੱਥ ਗਏ ਮੇਰੇ। ਇਹਦੇ ਚਾਹ ਇੰਨੇ ਉੱਤੇ ਚੜ ਗਏ ਕਿ ਨਜ਼ਰ ਆਉਣਾ ਹੀ ਬੰਦ ਹੋ ਗਿਆ। ਇਹਦੇ ਚਾਹ ਹੀ ਚੜ ਗਏ ਉੱਤੇ ਚੜ ਕੇ ਕਿਤੇ ਗਾਇਬ ਹੋ ਗਏ। ਯਾਰ ਸਾਡੇ ਨਹੀਂ ਪਿਆਰੇ ਨੇ ਫੈਸਲ ਭਾਈ। ਮੈਂ ਕਹਿੰਦਾ ਲੈ ਪਿਆਰੇ ਯਾਰ ਮੈਂ ਜਿੰਨਾ ਉਸਤਾਦ ਨੂੰ ਯਾਦ ਕੀਤਾ ਵਾ ਤੇਰੀ ਸੋਚ ਹੋਣੀ ਇਧਰੋਂ ਉਹਨਾਂ ਨੇ ਤਨਖਾਹ ਭੇਜੀ ਮੈਂ ਨੰਬਰ ਬਲਾਕ ਕਰਤਾ। ਵਾਹ ਵਾਹ ਵਾਹ। ਆਹੋ ਨਾ ਯਾਰ ਫੈਸਲ ਇਦਾਂ ਉਹ ਪਾਸ ਕਰਿਆ ਕਰੋ ਉਸਤਾਦ ਜੀ ਦਮ ਨਾ ਤੇਰੀਆਂ ਬੁਰਾਈਆਂ ਕਰਦਾ। ਅੱਛਾ ਮਨੇ ਮੇਰੇ ਤੋਂ ਘੱਟ ਹੀ ਕਰਦੇ ਹੋਣੇ ਆ। ਕੀ ਕਹਿੰਦਾ ਦਮ ਨਾ ਤੇਰੀਆਂ ਬੁਰਾਈਆਂ। ਅੱਛਾ ਇਹਨੂੰ ਲੱਗਾ ਮੈਂ ਤਨਖਾਹ ਭੇਜੀ ਆ ਮੈਂ ਫਤਰਾਨਾ ਭੇਜਿਆ ਆ ਜਾ 2 ਲੱਖ ਰੁਪਏ ਇਸ ਤੋਂ ਗਾਂ ਕੀ ਨਫ਼ਰਤ ਹੋਣੀ। ਕਿੰਨਾ 2 ਲੱਖ ਕਹਿ ਦੇ ਆਪੇ ਫਸਣਾ। ਪੂਰੇ ਖਾਨਦਾਨ ਦਾ ਫਸਰਾਨਾ। ਬੇਟਾ ਤੇਰੀਆਂ ਕਿੰਨੀਆਂ ਭੈਣਾਂ ਤੇਰੀਆਂ? ਮੇਰੀਆਂ ਹਾਂ ਅਲਹਮਦੁਲਿਲਾ ਆਪਣੇ ਘਰ ਖੁਸ਼ ਨੇ। ਓਏ ਉਹ ਤਨਾਮ ਪੁੱਛਣ ਡਿਆ ਉਹਨੇ ਇੱਕ ਨਤੀ ਕਹਿ ਸਕਦਾ ਅਲਹਮਦੁਲਿਲਾ ਕਹਿੰਦਾ ਆਪਣੇ ਘਰ ਖੁਸ਼ ਨੇ। ਭਾਈ
ਮੈਂ ਭੂੰਡਾ ਦੇ ਖੱਕਰ 'ਚ ਹੱਥ ਦੇਵਾਂ ਤੁਹਾਨੂੰ ਕਿਉਂ ਦੇ ਕੇ? ਨਹੀਂ ਮੈਂ ਕਹਿ ਰਿਹਾ ਤੇਰੀ 2 ਲੱਖ ਰੁਪਏ ਤਨਖਾਹ ਮਾਸ਼ਾਅੱਲਾ। ਸਹੀ ਈਜ਼ੀ ਮੇਰਾ ਨਹੀਂ, ਮੇਰੇ ਸਾਰੇ ਜੱਦੀ ਪੁਸ਼ਤੀ ਅਲਹਮਦੁਲਿਲਾ ਠੀਕ ਹੈਗੇ ਨੇ। ਟੀਕਾ ਦੇ ਨਹੀਂ ਯਾਰ, ਕੀ ਹੋਇਆ? ਜੱਦੀ ਕੁਸ਼ਤੀ ਮੰਗੇ ਜੱਦੀ ਪੁਸ਼ਤੀ ਬਰਫਾਂ ਨਾਲ ਜਿਹੜੇ ਲੈ ਕੇ ਨਾ ਟਰੱਕਾਂ 'ਚ ਵੇਚਦੇ ਬੱਸਾਂ 'ਚ, ਕੈਸੀ ਗੱਲ। ਬਾਹਰ ਯਾਰ ਫੈਸਲ ਯਕੀਨ ਕਰ। ਸਾਨੂੰ ਤੇ ਸਾਜੀ ਅਸੀਂ ਤੇ ਭਾਈ ਸਾਹ ਨਾ ਕਹਿੰਦੇ ਆ, ਇਹਨੂੰ ਤੰਦਰੁਸਤੀ ਤੋਂ ਬਚਾਵੇ ਰੱਬ ਯਾਰ। ਆਇਆ ਸਾਡਾ ਤੇ ਫਰੀਦ ਭਾਈ ਖੰਡਾ ਡੱਡੂ ਹੁੰਦਾ ਹੈ ਖੰਡਾ ਡੱਡੂ ਹੁੰਦਾ। ਬੜੀ ਚੁੱਪ ਕਰਕੇ ਇਹਨੇ ਗੱਲ ਕਰਤੀ। ਮੈਂ ਆਪ ਵਾਹ ਵਾਹ ਕੱਚੂ ਕੁੰਮੇ ਦੀ ਝੰਡ ਲਾਈ ਹੁੰਦੀ। ਓਏ ਫੈਸਲ ਮੈਂ ਯਕੀਨ ਕਰ, ਮੈਂ ਝੋਲੀ ਲੱਤਾਂ 'ਚ ਲੁਕੋ ਕੇ ਤੈਨੂੰ ਦੁਆਵਾਂ ਦਿੱਤੀਆਂ। ਲੈ ਝੋਲੀ ਅੱਡ ਅੱਡ ਕੇ ਦੁਆ ਅੱਜ ਵੇਲਾ ਨਜ਼ਰੇ ਬੱਦ ਵੀ ਲੱਗੇ ਤੇ ਵੱਡਾ ਬੁਖਾਰ ਵੀ ਚੜੇ। ਯਾਰ ਮੈਂ ਪੂਰੇ ਦਫ਼ਤਰ 'ਚੋਂ ਨਾ ਕਾਲਾ ਟਿੱਕਾ ਨਹੀਂ ਹੁੰਦਾ, ਉਹ ਮੈਂ ਗਾਇਬ ਕਰਾਤਾ। ਮੈਂ ਕਿਹਾ ਕਿਤੇ ਯਾਰ ਮਾਸ਼ਾਅੱਲਾ ਮੇਰਾ ਭਰਾ ਜ਼ਰਾ ਨਹੀਂ ਅੱਛਾ ਲੱਗਦਾ। ਸਾਡੇ ਤੇ ਦਿਲ ਨੂੰ ਪੁੱਛ ਕੇ ਵੇਖੇ ਕੋਈ। ਅੱਛਾ ਯਾਰ ਇੱਕ ਅਜੀਬ ਜੀ ਨਾ ਕਮੀ ਜੀ ਦਾ ਅਹਿਸਾਸ ਹੀ ਨਹੀਂ ਹੋਇਆ। ਹਾਏ 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 ਸਾਜੀ ਬਈ ਮਤਲਬ ਹਾਲਾਂਕਿ ਸਾਰੇ ਆਰਟਿਸਟ ਬੈਠੇ ਹੁੰਦੇ ਸੀ ਕਿ ਸਿਰਫ ਫੈਸਲ ਨਹੀਂ ਸੀ, ਹਾਏ ਹਾਏ ਤੇ ਇੰਜ ਲੱਗਣਾ ਜਿਵੇਂ ਨਾ ਮਤਲਬ ਸੋਨਾ ਪਤਾ ਨਹੀਂ ਕਦੋਂ ਵੇਖਿਆ ਉਹ ਕੰਮ। ਅੱਛੀਆਂ ਫੀਲਿੰਗਾਂ ਪਈਆਂ ਸਨ। ਓਏ ਹੋਏ ਵਾਹ ਕਸਮੇ ਇਹ ਗਏ ਤੇ ਦਫ਼ਤਰ ਭਰਿਆ ਹੁੰਦਾ ਯਾਰ। ਸਹੀ ਗੱਲ ਫੈਸਲ ਹੁਣ ਜਾਵੀਂ ਨਾ, ਨਹੀਂ ਹੁਣ ਮੈਂ ਜਾਵੀਂ ਨਾ ਉੱਥੋਂ ਘਰੋਂ ਕਿਤੇ ਆਪਣੇ ਅੱਛਾ ਘਰ ਵੈਸੇ ਤੈਨੂੰ ਕਿੰਨੇ ਕਿਹਾ ਸੀਗਾ ਵੀ ਤੂੰ ਆ ਜਾ? ਕੀ ਗੱਲ ਸੀ? ਨੇਰੀ ਲੈ ਆਈ ਇਦਾਂ ਹੈ ਨੇਰੀ ਲੈ ਆਈ ਲੈ ਆਈ। ਉਸਤਾਦ ਜੀ ਮੈਂ ਆਪਣੇ ਦਿਲ ਦੇ ਉੱਤੋਂ ਮਜਬੂਰ ਸੀ, ਹਾਏ ਹਾਏ। ਮੈਨੂੰ ਤੁਸੀਂ ਯਾਦ ਆ ਰਹੇ। ਓਏ ਹੋਏ ਚੱਲ ਤੁਹਾਨੂੰ ਦੇਖਿਆ ਚਾਹ ਟੁੱਟ ਗਏ। ਵਾਹ ਵਾਹ ਨਹੀਂ ਮੈਨੂੰ ਤੁਸੀਂ ਯਾਦ ਆ ਰਹੇ ਸੀ ਉਸਤਾਦ ਜੀ, ਤੇ ਨਾਲ ਵੇਖੋ ਨਾ ਇਹਨਾਂ ਚਵਲਾਂ ਨੂੰ ਵੀ ਮਿਲਣਾ ਪੈਂਦਾ ਸਾਰਿਆਂ ਨੂੰ। ਵਾਹ ਮੈਂ ਸਿਰਫ ਤੁਹਾਨੂੰ ਮਿਲਣਾ ਆਇਆ ਸੀਗਾ, ਓਏ ਹੋਏ ਜਾਂ ਹਾਈ ਸਾਹਿਬ ਨੂੰ ਮਿਲਣਾ ਹੈ ਜਾਂ ਤੁਹਾਨੂੰ ਮਿਲਣਾ ਹੈ। ਸੁੱਕੇ ਪਰੋਠੇ ਨਾਲ ਸਿੰਘ ਪੀਤੀ ਹੁੰਦੀ। ਠੀਕ ਹੈ ਨਾ? ਸੁੱਕੇ ਪਰੌਂਠੇ ਨਾਲ। ਅੱਛਾ ਗੋਡਾ ਲਾ ਕੇ ਜਹਾਜ਼ ਮੋੜਿਆ ਹੁੰਦਾ। ਵਾਹ ਵਾਹ ਬੋਤਲ ਦੀ ਚਾਬੀ ਨਾਲ ਤਾਲਾ ਖੋਲਿਆ ਹੁੰਦਾ। ਹੈਲੀਕਾਪਟਰ ਦੀ ਫੀਲਿੰਗ ਕੀਤੀ ਹੁੰਦੀ ਹੈ। ਮੈਂ ਕਿ ਜੀ ਕਰੀ ਜੋ ਕੀ ਬਾਤ ਹੈ ਕੀ ਬਾਤ। ਉਹਨਾਂ ਨਾਲ ਸੀਨੀਅਰ ਨੇ ਵਿਸਾਖੀ ਨਾਲ ਗੀਰ ਪਕਾਈ ਹੁੰਦੀ। ਹਾਂਜੀ ਰਜ਼ਾਈ ਦਾ ਵੱਡਾ ਸਟੈਂਡ ਹੁੰਦਾ। ਉਸਤਾਦ ਜੀ ਤੁਸੀਂ ਇਨਸਾਫ ਕਰਿਆ ਕਰੋ ਨਾ। ਰਜ਼ਾਈ ਦਾ ਵੱਡਾ ਯਾਰ ਉਹਦਾ ਸਟੈਂਡ ਮੈਨੂੰ ਸਟਾਈਲ ਅੱਛਾ ਲੱਗਾ। ਤਾਂ ਜੰਨਤ ਫਿਲਮ ਦੇਖ ਲਈ ਤੇ ਉਹ ਲੋਡਰ ਰਕਸ਼ਾ ਚਲਾਉਂਦਾ ਸੀ। ਕੀ ਜੰਨਤ ਫਿਲਮ ਦੇਖ ਲਈ ਤੇ ਲੋਡਰ ਰਕਸ਼ਾ ਚਲਾਉਂਦਾ ਸੀ ਤੇ ਆਪਣਾ ਨਾ ਖੁਸਰਾ ਵੇਖ ਲਿਆ ਉਹਨੇ ਤੇ ਗਾਣਾ ਲਾ ਕੇ ਨਾ ਜ਼ਰਾ ਸੀ ਦਿਲ ਮੇ ਦੇ ਉਹਦੇ ਅੱਗੇ ਲਾਤਾ ਰੋਡ ਬਲਾਕ ਕਰਤਾ। ਉਹਨਾਂ ਚੰਗਾ ਜਾ ਕੇ ਕੁੱਟਿਆ। ਉਹ ਮਰੇ ਫਿਲਮ ਦੇ ਵਿੱਚ ਹੁੰਦਾ ਤਾਂ ਲੋਡਰ ਰਕਸ਼ੇ ਪਾ ਉਹ ਤਾਂ ਕਾਰ ਲੈ ਕੇ ਫਿਰ ਆਂਦੇ ਮਰਾਣਾ ਸੀ। ਬਹੁਤ ਅੱਛੇ ਬਈ ਓਏ ਉਸਤਾਦ ਦਿਹਾੜੀ ਲਾ ਜਾ ਕੇ ਤਾਂ ਲੋਡਰ ਰਕਸ਼ੇ ਕੁੜੀ ਦਾ ਅੱਗੇ ਲਾਤਾ ਹੀ ਰੋਟਾ ਖੁਸਰੇ ਅੱਗੇ ਦਾ ਦੱਸ ਖੁਸਰੇ ਅੱਗੇ ਉਹ ਬੇਟੇ ਨੂੰ ਉਹ ਜਾ ਜਾ ਮਰੇ ਉਹ ਕੈਸਾ ਤੂੰ ਆਇਆ ਹੈ ਖੁਸਰੇ ਦੀ ਚੰਬਲ ਹੁੰਦੀ ਮਰੇ। ਆ ਗਏ ਕੱਲ ਖੁਦਰੇ ਨੂੰ ਕਹੀ ਹੈ ਮੈਂ ਤੈਨੂੰ ਇੱਜ਼ਤ ਬਣਾਉਣਾ ਚਾਹੁੰਦਾ। ਬਹਰਾਲ ਸਾਜੀ ਅਸੀਂ ਤੇ ਜਿਹੜਾ ਪਲਾਨ ਕੀਤਾ ਸੀ ਕਿ ਫੈਸਲ ਸਾਹਿਬ ਦੇ ਘਰ ਅਸੀਂ ਜਾਵਾਂਗੇ, ਇਹਦੇ ਘਰ ਜਿੰਨਾ ਕੁਝ ਹੋ ਸਕੇ ਚੁੱਕ ਬਾਹਰ ਸੁੱਟਾਂਗੇ। ਇਹਨਾਂ ਸਾਲੀ ਆਏ ਫ੍ਰਿਜ ਖਾਲੀ ਕਰ ਗਏ। ਇਹ ਬੜਾ ਕਿਤੇ ਫ੍ਰਿਜ ਦੇ ਵਿੱਚ ਉਹ ਜਾ ਚੀਤਾ ਓਏ ਯਾਰ ਤੇਰੀ ਪ੍ਰੋਗਰਾਮ ਦੇਖ ਲੈ। ਉਹ ਤੇ ਇੱਕ ਕੇਲਾ ਕੱਢੋ ਤੇਰੀ ਫ੍ਰਿਜ ਖਾਲੀ ਹੋ ਜਾਂਦੀ। ਅੱਲਾ ਉਹ ਵੀ ਕੇਲਾ ਹੀ। ਉਹ ਕਿਹੜਾ ਔਖਾ ਕੰਮ। ਆਹੋ ਦੱਸ ਨਾ ਫਰੀਦ ਭਾਈ ਦੱਸਣ ਦੇ ਫ੍ਰਿਜ 'ਚ ਪਟਾਸ ਦੀ ਬੋ ਆਉਂਦੀ ਕੀ ਮਤਲਬ ਹਵਾਈਆਂ ਰੱਖੀਆਂ ਵਿੱਚ ਕੀ ਗੱਲ ਮੈਂ ਕੀ ਰੱਖਿਆ ਹਵਾਈਆਂ ਉਹ ਚਲਾਉਣਾ ਅੱਛਾ, ਠੰਡੀਆਂ ਛੋਲੀਆਂ ਤੂੰ ਸੇਬੇ ਵਾਲੇ ਬੰਬ ਕਹਿ ਦੇ ਮਰੇ। ਪਟਾਸ ਭਾਈ ਜਾਨ ਫ੍ਰਿਜ ਉਹਦੀ ਤੁੰਨੀ ਪਈ ਆ ਕਾਹਦੇ ਨਾਲ ਆਹੋ ਡਬਲ ਬਿੱਲਾਂ ਨਾਲ ਖਾਲੀ ਪੰਨ। ਉਦਾਸੀ ਨਾਲ ਅੱਛਾ ਖਾਲੀ ਫ੍ਰਿਜ ਹੁੰਦੀ ਤੇ ਉਹਦੇ ਅੱਗੇ ਬੰਦ ਕਰਵਾ ਕੇ ਫੱਟਾ ਲਾ ਦਿੰਦਾ ਕੋਈ। ਨਹੀਂ ਇਹ ਫ੍ਰਿਜ ਚਲਾਉਣ ਵਾਸਤੇ ਨਹੀਂ ਰੱਖੀ। ਉਹਦੇ ਪਿੱਛੇ ਬਾਰੀ ਆ ਤੇ ਉਹ ਲੱਕੜ ਦੀ ਟੁੱਟ ਗਈ ਹੈ। ਉਹਦੀ ਕਾਂਡ ਉਹਦੇ ਨਾਲ ਜੋੜੀ ਹੈ ਵੀ ਨਾਲ ਦੇ ਕੋਈ ਇਧਰ ਨੂੰ ਆ ਜਾਏ। ਯਕੀਨ ਕਰ। ਆਹੋ ਸਹੀ ਗੱਲ। ਇਹ ਗੱਲ ਇਹ ਬਾਰੀ ਸਸਤੀ ਫ੍ਰਿਜ ਮਹਿੰਗੀ ਉਸਤਾਦ ਜੀ। ਹਾਂ ਕੋਈ ਲੌਜੀਕ ਫ੍ਰਿਜ ਤੇ ਹੈਗੀ ਸੀ ਨਾ ਪਈ ਸੀ ਤੇ ਲਾਤੀ। ਅੱਛਾ ਬਾਰੀ ਆਉਣੀ ਸੀ ਮੁੱਲ। ਇਹ ਲੌਜਿਕ ਬਣੀ ਨਾ। ਬਣ ਗਈ ਚੰਗੀ ਭਲੀ ਬਣ ਗਈ। ਅੱਧਾ ਸੇਬ ਪਿਆ ਫ੍ਰਿਜ ਤੇ ਉਹ ਸਾਈਕਲ ਦੀ ਟੂਪ ਬੰਨੀ ਬੋਏ ਨੂੰ। ਕਾਜ਼ੀ ਆ ਬੰਦਾ ਪੁੱਛੇ। ਉਹ ਫ੍ਰਿਜ ਜਿਹੜੀ ਅਲਮਾਰੀ ਅੱਗੇ ਰੱਖੀ ਕਿਤੇ ਫ੍ਰਿਜ ਖਰਾਬ ਹੋ ਗਿਆ ਨਾ। ਅੱਛਾ ਨਹੀਂ ਠਹਿਰ ਜਾ। ਕੱਟਿਆ ਅਮਰੂਦ ਪਿਆ ਇੰਨਾ ਕੁ ਪੂਰੀ ਫ੍ਰਿਜ ਤੇ ਸੁੱਤਾ ਪਿਆ ਹਰ 5 ਮਿੰਟ ਬਾਅਦ ਉੱਠ ਕੇ ਮਾੜੀ ਆੜੋ ਦੇ ਕੌਣ ਆ ਉਹ ਫਿਟੇ ਮੂੰਹ ਕੀ ਕਰਨਾ ਕਿਸੇ ਨੇ। 1 ਮਿੰਟ ਫ੍ਰਿਜ ਦੇ ਕੌਣ ਇੱਧਰ ਕੋਈ ਨਾ ਆਵੇ ਲੈ ਵੀ ਕਾਂਡੇ ਰੱਖੇ ਫ੍ਰਿਜ ਬੁੱਢੀ ਦੇ ਮਰੋ। ਉਸਤਾਦ ਜੀ ਤੁਹਾਨੂੰ ਪਤਾ ਹੀ ਸਾਡਾ ਤਾਂ ਖੁੱਲਾ ਖਰਚਾ ਸ਼ਾਹ ਖਰਚ ਉੱਪਰਲਾ ਹੱਥ ਸੀ ਯਾਨੀ ਕਿ ਵਰਤਾਨ ਵਾਲਿਆਂ ਚੋਂ ਆ ਸਾਰੇ। ਬੇਟਾ ਉੱਪਰਲੇ ਹੱਥ ਨਾਲ ਤੂੰ ਚੁੱਕਦਾ ਸਿਰਫ। ਨਹੀਂ ਏਡੀ ਆੜੂ ਰੱਖਿਆ ਫ੍ਰਿਜ ਤੇ ਸਹੇਲ ਨੂੰ ਕਹਿਣ ਡਿਆ ਸਕੂਲੇ ਨਹੀਂ ਜਾਣਾ ਨੂੰ ਫੜ ਕੇ ਰੱਖ। ਨਹੀਂ ਬਾਹਰ ਖਲੋ ਐ ਪਿਸਤੌਲ ਲੈ ਕੇ। ਉਹ ਜਿਹੜੀ ਅਲਮਾਰੀ ਰੱਖੀ ਨਾ ਟੱਕੀ ਫ੍ਰਿਜ ਇੱਕ ਦਿਨ ਖਰਾਬ ਹੋ ਗਈ
ਇਹਨਾਂ ਉੱਤੇ ਫ੍ਰਿਜ ਸਹੀ ਕਰਾਉਣੇ ਦਿੱਤੀ, ਉਧਰੋਂ ਕੁੱਤੇ ਵੜ ਯਾਰ ਮੈਂ ਤੁਹਾਨੂੰ ਦੱਸਦਾ, ਇਹਨੇ ਬੇਗਮ ਵਾਸਤੇ ਕਾਂਟੇ ਬਣਵਾਏ 26 ਸਾਲ ਹੋ ਗਏ ਆ, ਚੋਰੀ ਦੇ ਡਰ ਤੋਂ ਸੁਨਿਆਰੇ ਕੋਈ ਪਏ ਉਹ ਤਾਂ ਲਿਆਉਣੇ ਲਿਆਉਣ ਨਹੀਂ ਦਿਆ। ਸਾਰਿਆਂ ਨੂੰ ਕਹੀ ਜਾਂਦਾ ਇਹਦੇ ਕਾਂਟੇ ਆ ਉੱਥੇ ਪਏ ਨੇ, ਘਰ ਨਹੀਂ ਲਿਆ ਰਿਹਾ ਵੀ ਚੁੱਕੇ ਜਾਣੇ। ਸ਼ਰੀਕਾਂ ਨੂੰ ਸਾੜਨਾ ਹੋਵੇ ਤੇ ਬੇਗਮ ਸੁਨਿਆਰੇ ਕੋਲ ਲੈ ਜਾ। ਆਹੋ ਉੱਥੇ ਜਾ ਕੇ ਦੁਕਾਨ ਦੇ ਬਾਹਰ ਖਲੋ ਕੇ ਪਵਾ ਕੇ ਦਿਖਾ ਕੇ ਲੱਗ ਪਏ ਭਾਜੀ ਮੇਰੀ ਮਾਂ ਨੂੰ ਫੜ ਲਿਆ। ਉੱਥੇ ਵੀ ਗਨ ਮੈਨੂੰ ਕਹਿੰਦਾ ਕੋਲ ਖਲੋਈ ਮੈਂ ਕਾਂਟੇ ਪਾਉਣੇ। ਤੇ ਯਕੀਨ ਕਰ 2600 ਰੁਪਏ ਤੇ ਲੈ ਸੀ, ਇਸ ਟਾਈਮ 2 ਲੱਖ ਰੁਪਏ ਤੋਲਾ ਸੁਣਾ ਹੈ ਉਹਦੇ ਕੋ ਪਏ ਪਏ। ਸਹੀ ਗੱਲ। ਮੈਂ ਫੈਸਲ ਦੀ ਫ੍ਰਿਜ ਦਵਾਉਣਾ ਪਿਆ ਤੇ ਉਹਦੇ ਮਹੀਨਾ ਸਟੇਟਸ ਲਾਈ ਜਾਂਦੇ ਆ ਵਟਸਐਪ, ਉਹਨੂੰ ਕੱਟ ਕੇ ਖਾਓ ਭਾਵੇਂ ਅੱਗੋਂ ਨਸੀਹਤ ਵੀ ਕਰਦਾ। 2 ਅੰਗੂਰ ਫ੍ਰਿਜ 'ਚ ਪਏ ਸਿਰਫ, ਕੱਲੇ ਦੋ। ਅੱਜ ਪਹਿਲੇ ਆ ਸੋਚ ਰਿਹਾ ਵੀ 2 ਅੰਗੂਰ ਪੂਰੀ ਫ੍ਰਿਜ ਚ ਪਏ ਨੇ, ਕਿਤੇ ਦਰਵਾਜ਼ੇ ਚ ਕੇ ਅੱਗੇ ਨਹੀਂ ਫ੍ਰਿਜ ਦੇ ਵਿੱਚ, ਨਹੀਂ ਉੱਥੋਂ ਤਾਂ ਡਿੱਗ ਪੈਣੇ ਜੰਗਲੇ ਚੋਂ। ਫ੍ਰਿਜ ਦੇ ਵਿੱਚ ਸਿਰਫ 2 ਅੰਗੂਰ ਪਏ। ਘਰ ਫੋਨ ਕੀਤਾ ਖਾ ਲੈ, ਉਹ ਕਹਿੰਦੇ ਪਹਿਲਾਂ ਨਹੀਂ ਸਾਂਭਿਆ ਯਾਰ। ਪਹਿਲਾਂ ਤਾਂ ਮੌਕੇ ਲਵੇ ਓਏ ਆਹੋ, ਸਹੀ ਗੱਲ। ਉਹ ਕਹਿੰਦੇ ਪਹਿਲਾਂ ਤਾਂ ਮੌਕੇ ਲਵੇ। ਮੈਂ 2 ਹੀ ਰੱਖਦਾ, ਜ਼ਿਆਦਾ ਹੁਣ ਤੇ ਲੜ ਪੈਂਦੇ ਯਾਰ ਆਪਸ 'ਚ। ਇਹਦੇ ਕਿਤੇ ਸਹੁਰੇ ਨਾ ਇੱਕ ਚੀਕੂ ਲੈ ਆਏ, ਚੀਕੂ? ਉਹ ਫ੍ਰਿਜ 'ਚ ਰੱਖਿਆ, ਉਹ ਕਿਤੇ ਗਵਾਚ ਗਿਆ, ਇਹਨੇ ਰੇਂਜਰ ਬੁਲਾ ਲਈ, ਰੇਂਜਰ ਤਲਬ ਕਰ ਲਈ। ਆਓ ਜੀ ਮੇਰੀ ਸ਼ੁਕਰ ਹੈ ਚੋਰੀ ਹੋ ਤੂੰ ਫੈਸਲੇ ਤੱਕ ਨਹੀਂ ਨੌਬਤ ਆ ਗਈ। ਨਾਲ ਦੇ ਦੀ ਫੋਟ ਕੀ ਉਹਨਾਂ ਨੂੰ ਕਹਿੰਦਾ 4 ਰਸ ਮੇਰੇ ਵੱਲੋਂ ਆ ਸੁਬਾਹ ਟਾਈਮ। ਉਹ ਸਾਰੇ ਹੀ ਡਿੱਕੀ ਜਾਂਦੇ, ਕਹਿੰਦੇ ਲਿਆਂਦੇ ਨਹੀਂ 4 ਰਸ। ਕਹਿੰਦਾ ਦੁੱਧ ਲਿਆ ਕੇ ਦਊਂ ਇਹਦੇ ਚਾਹ। ਮੈਂ ਕਿਹਾ ਵੀ ਮੇਰੇ ਹੱਥ ਬਣਾ ਲਓ। ਅੱਛਾ ਮੇਰੇ ਤੋਂ ਬਣੇਗੀ ਸੁਬਾ। ਓਕੇ ਅੱਛਾ ਇਹਦੇ ਸਹੁਰੇ ਆਏ ਨੇ, ਕਿੱਥੇ? ਇਹਦੇ ਸਹੁਰੇ ਆਏ 4 ਅਦਦ ਬੇਰ ਨਹੀਂ ਹੁੰਦੇ ਜਿਹੜੇ ਗਲ ਗੱਲ ਘੁੱਟ, ਘੁੱਟੂ ਵੇ। ਉਹ 4 ਬੇਰ ਲੈ ਕੇ ਆਏ ਤੇ ਉਹਨਾਂ ਕੋ ਫੜ ਕੇ ਰੋਣ ਲੱਗ ਪਿਆ, ਕਹਿੰਦਾ ਇੱਕ ਤੁਸੀਂ ਜਿਗਰ ਦਾ ਟੁਕੜਾ ਦਿੱਤਾ ਉਤੋਂ ਇੰਨਾ ਕੁਛ ਕਰਨ ਦੇ। ਅੱਧੇ ਵਾਪਸ ਲੈ ਜਾਓ। ਇਹਦਾ ਸਾਲਾ ਇੱਕ ਖਰਬੂਜ਼ਾ ਲੈ ਦੇ ਤਾਂ ਮੁੰਡਾ ਕਿ ਆਹ ਸਟੈਪ ਕਰਨ ਮਾਮੂ ਆਏ ਬਸ ਚੋਲਾ ਮਾਰਨ ਡਿਆ। ਨਹੀਂ ਫ੍ਰਿਜ 'ਚ ਅਸੀਂ ਵੇਖਿਆ ਨਹੀਂ ਫੈਸਲ ਸਾਹਿਬ ਭਾਈ ਮੈਂ ਜੀ ਸੇਵੀਆਂ ਪਕਾਈਆਂ ਦੇ ਘਰ ਗਏ ਸੀ, ਉਹ ਸੇਵੀਆਂ ਇਸ ਕਦਰ ਲੇਸਦਾਰ ਸੇਵੀਆਂ ਸੀ ਨਾ, ਯਕੀਨ ਕਰੋ ਅਸੀਂ ਸਾਰਿਆਂ ਨੂੰ ਉਸ ਹਲਵਾ ਸਮਝ ਕੇ ਖਾਧੀਆਂ। ਭਾਜੀ ਇਹਦੇ ਘਰ ਜਿਹੜੀਆਂ ਸੇਵੀਆਂ ਪੱਕੀਆਂ, ਆਹੋ ਦੁੱਧ ਉਹਨਾਂ 'ਚ ਹੈ ਹੀ ਨਹੀਂ। ਸੇਵੀਆਂ ਕੱਢ ਕੇ ਇੰਝ ਸਿੱਧੀਆਂ ਕਰਕੇ ਲਾ ਲਓ ਭਾਵੇਂ, ਯਕੀਨ ਕਰ। ਉਹਨਾਂ ਦਾ ਆਟਾ ਖੱਟਾ ਪਾ ਲਓ। ਮੈਂ ਕਹਿੰਦਾ ਉਹਨਾਂ ਦਾ SAJD ਨਾਂ ਲਿਖ ਲਓ ਭਾਵੇਂ, ਇਦਾਂ ਦੀਆਂ ਸੇਵੀਆਂ। ਚੱਬ ਕੇ ਖਾਣੀਆਂ ਪੈਂਦੀਆਂ। ਅੱਛਾ ਸੇਵੀਆਂ ਦੀ ਚਮਚੀ ਮੂੰਹ 'ਚ ਪਾ ਕੇ 4 ਵਿੱਚ ਚੱਬ ਕੇ ਸੇਮ ਹੋਣੀ ਫਿਰ ਬਾਹਰ ਕੱਢ ਲਓ ਭਾਵੇਂ। ਸਹੀ ਗੱਲ। ਉਹਨਾਂ ਨੂੰ ਨਦੀ ਵੱਡੀ ਫੁੱਲ ਕੇ ਫੇਰ ਇਦਾਂ ਹੀ ਨਹੀਂ ਸੀ। ਕਿੱਦਾਂ ਦੀਆਂ ਗੱਲਾਂ ਕਰਨ ਕੀ ਏਦਾਂ ਦੀਆਂ? ਅਸੀਂ ਵੇਖਿਆ ਨਹੀਂ। ਓਹੋ ਲਾ ਮਾਫੀ ਉਹ ਬਸ ਕਰਿਆ ਕਰੋ ਉਸਤਾਦ ਜੀ, ਉਹ ਤੇਰੀ ਅੱਲਾ ਦਾ ਆ ਮੈਂ ਸ਼ੁਕਰ ਹੈ। ਹੁਣੇ ਕੈਮਰੇ ਲੈ ਜਾਣੇ, ਤੇਰੀ ਫ੍ਰਿਜ ਖੁੱਲਣੀ ਹੈ ਨਾ ਉਸਤਾਦ ਜੀ ਤੇ ਗੱਲ ਤੇਰੇ ਸੁਣੋ, ਭੇਤ ਖੁੱਲਣੇ ਆ। ਮੇਰੀ ਗੱਲ ਸੁਣੋ। ਤੁਸੀਂ ਫ੍ਰਿਜ ਉਹ 1 ਮਿੰਟ ਠਹਿਰ ਜਾ, ਫ੍ਰਿਜ ਓਏ ਠਹਿਰ ਜਾ, ਖੋਲਣੀ ਨਾ। ਠਹਿਰ ਜਾ ਇੱਕ ਮਿੰਟ, ਕੱਟਿਆ ਮਾਲਟਾ ਸਿਰਫ ਕਟਿਆ ਮਾਲ ਤਾਂ ਅੱਧਾ ਪਿਆ ਫ੍ਰਿਜ 'ਚ ਤੇ ਪੂਰੇ ਘਰ 'ਚ ਵਕਤ ਪਾਇਆ। ਫ੍ਰਿਜ ਨਾ ਬੰਦ ਹੁੰਦੇ ਉਹ ਖਰਾਬ ਹੋ ਜਾਂਦਾ। ਚਲਾ। ਇੱਕ ਵੀ ਫਾੜੀ ਘੁਸ ਗਈ ਨਾ ਤੇ ਮੈਂ ਇਹਦੀ ਫ੍ਰਿਜ ਦੇ ਵਿੱਚ ਏਡਾ ਕੁ ਫਾਲਸੇ ਦਾ ਪੀਸ ਪਿਆ ਸੀ, ਉਹਦੇ ਲਈ ਐਨਕ ਲਵਾ ਲਈ ਇਹਨੇ ਵੱਡੀ, ਉਹ ਗਵਾਚ ਜਾਂਦਾ। ਇਹਦੀ ਫ੍ਰਿਜ ਦੇ ਵਿੱਚ ਇਹਦੀ ਫ੍ਰਿਜ ਦੇ ਵਿੱਚ ਨਾ ਇੱਕ ਫਾੜੀ ਪਈ ਹੈ ਸਿਰਫ ਸੇਬ ਦੀ, ਤੇ ਇਹਦੇ ਘਰ ਪਰਾਉਣੇ ਆਏ ਤੇ ਕਹਿੰਦਾ ਲੱਗ ਗਿਆ ਪਤਾ ਤੁਹਾਨੂੰ। ਨਹੀਂ ਲਿਆ ਗਿਆ ਫ੍ਰਿਜ 'ਚ ਭਾਈ ਇੰਨੀਆਂ ਮੂਲੀਆਂ ਰੱਖਤੀਆਂ ਇਹਨਾਂ ਨੇ, ਉਹ ਧਮਾਕਾ ਮਾਰਤਾ। ਉਸਤਾਦ ਜੀ ਤੁਸੀਂ ਫ੍ਰਿਜ ਖੋਲਣੀ ਹੈ ਨਾ, ਹਾਂ ਅੱਗੋਂ ਗਲੀ ਹੋ ਜਾਣੀ ਉਹਦੇ ਲਈ। ਚਵਲਾ ਮਾਰਦਾ ਪਿਆ। ਇੰਨੀ ਕੁ ਡੱਕੀ ਸਿਰਫ ਸੇਬ ਦੀ ਪਈ ਫ੍ਰਿਜ 'ਚ, ਤੇ ਉਹਦੇ ਅੱਗੇ ਕੀਪਰਾਂ ਖਲੋਤਾ ਹੋ ਫ੍ਰਿਜ ਪੈੜ ਪਾ ਗਿਆ। ਮੈਨੂੰ ਨਾ ਹੁਣ ਇੱਕ ਐਕਸਟਰਾ ਫ੍ਰਿਜ ਲਿਆਣੀ ਪੈਣੀ, ਜਿੰਨਾ ਮਾਸ਼ਾਅੱਲਾ ਫਲ ਹੁੰਦਾ ਜਾਂ ਜਿੰਨਾ ਸਮਾਨ ਹੁੰਦਾ। ਬੱਚੇ ਫ੍ਰਿਜ 'ਚ ਸੌਂਦੇ ਆ, ਕੀ ਗੱਲ ਹੈ? ਬੱਚੇ ਨਹੀਂ ਫ੍ਰਿਜ 'ਚ ਨਹੀਂ ਸੌਂਦੇ। ਅੱਛਾ ਫੈਸਲ ਉਸਤਾਦ ਜੀ ਕੈਮਰੇ ਲੈ ਜਾਓ। ਸੁਣ ਲਾ, ਹਾਂਜੀ। ਆ ਸਾਰੀ ਦੁਨੀਆ ਸੁਣਦੀ ਹੈ। ਸਾਰੀ ਦੁਨੀਆ ਨਹੀਂ। 4 ਫਲ, ਕੋਈ ਵੀ 4 ਫਲ ਦਾ ਐਸਐਮ ਕਰੰਟ ਰੇਟ ਦੱਸ ਦੇ ਕੀ ਹੈ 4 ਫਲਾਂ ਦਾ। ਉਸਤਾਦ ਜੀ ਕੀ ਕਰਦੇ ਪਏ ਹੋ ਤੁਸੀਂ? ਮੈਂ ਇਸ ਲਈ ਕਰਦਾ ਪਿਆ। ਨਹੀਂ ਨਹੀਂ ਮੈਂ ਚੱਲ ਇੱਕ ਮਿੰਟ ਚੱਲ ਹੁਣ ਦੱਸ। ਅੱਲਾ ਜਾਣਦਾ ਜਿਹੜਾ ਮੇਰਾ ਸਟਾਈਲ ਹੈ ਨਾ ਉਸਤਾਦ ਜੀ, ਮੈਂ ਜਾ ਕੇ ਇਹਨੂੰ ਕਹਿਣਾ ਕਿ ਸੇਬ ਵਗੈਰਾ ਲੈਣੇ ਨੇ, ਕਿੰਨੂ ਕੇਲੇ ਜੋ ਵੀ ਲੈਣੇ ਨੇ, ਕਿੰਨੇ ਪੈਸੇ ਬਣੇ? ਉਹਨੇ ਕਹਿਣਾ ਜੀ 2500। ਮੈਂ ਉਹਨੂੰ 2500 ਰੁਪਏ ਦੇ ਕੇ ਲੈਣਾ, ਮੈਂ ਕਦੇ ਰੇਟ ਨਹੀਂ ਪੁੱਛਿਆ। ਗਲਿਆਂ ਦਾ ਇੰਨਾ ਰੇਟ ਨਹੀਂ ਹੁੰਦਾ ਭਾਵੇਂ। ਕਿਹਦਾ ਕਿਹੜੇ ਆ ਗਲੇ
ਆ ਗਲੇ ਥੜੇ ਕਹਿੰਦਾ ਥੈਰ ਤੇ ਰੱਖ। ਉਹਨੇ ਗਲੇ ਸੜੇ ਨਹੀਂ ਯਾਰ, ਜੈਨੂਨ ਕਹਿਣੇ ਯਾਰ, ਫਲ ਵਗੈਰਾ ਨਹੀਂ ਭਾਜੀ ਮੁੱਕਦੇ। ਇੱਥੇ ਹਿਸਾਬ ਲਾ ਲਓ, ਹਾਂਜੀ ਆਹ ਤੋਲਦੇ 2500 ਦਾ ਇੰਨਾ ਫਲ ਆਉਂਦਾ ਹੀ ਨਹੀਂ। ਕਿਉਂ ਨਹੀਂ ਆਉਂਦਾ ਉਸਤਾਦ ਜੀ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਰੇੜੀ ਵਾਲੇ ਕੋਲ ਟੋਟਲ ਤੇ 2500 ਦਾ ਸਮਾਨ ਹੁੰਦਾ। ਮੈਂ ਜਦੋਂ ਮੈਨੂੰ ਯਾਦ ਹੈ ਤੁਸੀਂ ਇੱਕ ਦਿਨ ਦਫ਼ਤਰ ਬੈਠੇ ਸੀ ਤੇ ਮੈਂ ਕੇਲਿਆਂ ਦੇ 2 ਛਾਪਰ ਲੈ ਕੇ ਆਇਆ ਸੀ ਜੀ ਤੇ ਤੁਸੀਂ ਕਿਹਾ ਕਿ ਇੰਨੇ ਯਾਰ ਉਹ ਕੇਲੇ ਕੀ ਕਰਨੇ ਹੈਗੇ। ਮੈਂ ਕਿਹਾ ਉਸਤਾਦ ਜੀ ਅਸੀਂ ਸ਼ੇਕ ਵਗੈਰਾ ਨਹੀਂ ਤੂੰ ਕਹਿ ਸਾਜੀ ਜਿੱਦਾਂ ਮੈਨੂੰ ਉਹਨਾਂ ਨੇ ਫੜਾਏ ਭਾਈ ਨੇ ਬੋਲਦੇ ਪਏ। ਕੇਲਿਆਂ ਦਾ ਪਰਚਾ ਇਹ ਦਰਜਾ ਮਹੀਨਾ ਯਾਰ ਜਿਹੜਾ ਨਹੀਂ 150 ਰੁਪਏ ਕਿਲੋ ਸਟ੍ਰਾਬੇਰੀ ਹੈਗੀ ਹੈ। ਹਾਂ 150 ਰੁਪਏ ਕਿਲੋ ਸਟ੍ਰਾਬੇਰੀ ਹੈ। ਕੇਲੇ ਕੀ ਬਣ ਕੇਲੇ ਕੇਲੇ 200 ਰੁਪਏ ਦਰਜਨ। ਕੀਮੇ ਵਾਲੇ ਭਾਵੇਂ ਉਹ 350 ਰੁਪਏ ਆ। ਮੈਂ ਰਾਤੀ 6 ਕੇਲੇ ਲਏ ਨੇ 150 ਰੁਪਏ ਦੇ। 400 ਰੁਪਏ ਕਿਲੋ। 150 ਰੁਪਏ ਤੋਂ ਘੱਟ ਕੇਲਾ ਹੀ ਨਹੀਂ ਹੈਗਾ। ਉਹ ਵੀ ਉਹ ਝੰਗ ਬਾਜ਼ਾਰੋਂ ਲਵੋ ਜਾ ਕੇ। ਹੈਲੋ ਠਹਿਰ ਜਾ, ਹਾਂਜੀ ਉਹ ਵੀ ਨਾਰਮਲ ਕੇਲਾ ਹਾਂਜੀ ਨਾਰਮਲ 300 ਰੁਪਏ ਦੇ। ਜਿਹੜਾ ਅੱਛਾ ਕੇਲਾ ਨਾ 400-450 ਰੁਪਏ। ਜਿਹੜਾ ਇਹ ਕਹਿ ਰਿਹਾ ਕਿ ਜਿੱਥੇ ਲੋਕੀ ਜਾ ਕੇ ਗੱਡੀ ਲਾਉਂਦੇ ਤੇ ਭਾਅ ਨਹੀਂ ਕਰਾਉਂਦੇ, ਹਾਂਜੀ ਉਹ ਕਹਿੰਦੇ ਉਹ 400-450 500 ਰੁਪਏ। ਉਹ ਉੱਥੇ ਛੱਡ ਦਿਓ ਤੁਸੀਂ। ਜਿਹੜਾ ਰੇੜੀਆਂ ਤੇ ਲੱਗਾ ਨਾ ਜਿਹਦੇ ਚ 4 ਠੀਕ ਤੇ 4 ਉਦਾਂ ਦੇ, ਉਹ 300 ਰੁਪਏ ਦਰਜਨ ਆ। ਮੈਂ 6 ਕੇਲੇ 150 ਰੁਪਏ ਦੇ ਲੈ ਰਾਤੀ। ਪਤਾ ਨਹੀਂ ਕਿੱਥੋਂ ਲੈ ਲਏ ਤੁਸੀਂ, ਤੁਹਾਨੂੰ ਵੇਖ ਕੇ ਅਗਲਾ ਯਾਰ ਫੈਸਲ ਸਾਹਿਬ ਉਹ ਯਾਰ ਜਾਣਦੇ 150 ਰੁਪਏ ਕਿਲੋ ਸਟ੍ਰਾਬੇਰੀ ਅੱਛਾ ਠਹਿਰ ਜੀ, 150 ਰੁਪਏ ਕਿਲੋ ਸਟ੍ਰਾਬੇਰੀ ਵੀ ਗਲਤ, 150 ਰੁਪਏ ਕਿਲੋ ਕੇਲੇ ਵੀ ਗਲਤ। ਦੋ ਚੀਜ਼ਾਂ ਹੋਰ ਦੱਸੋ। ਕਿਹੜੇ 150 ਰੁਪਏ ਕਿਲੋ ਸਟ੍ਰਾਬੇਰੀ ਕਿੰਨੇ ਦੀ ਕਿਲੋ? ਫੈਸਲ ਇੱਕ ਮਿੰਟ ਆ ਜਾ। ਅੱਛਾ, ਕਿੰਨੇ ਦੀ ਕਿਲੋ ਫੈਸਲ ਇੱਕ ਮਿੰਟ ਯਾਰ, ਖੱਪ ਪਾਉਣਾ ਨਹੀਂ ਜਿੱਤਣਾ, ਲੌਜੀਕ ਨਾਲ ਜਿੱਤਣਾ। ਇੱਕ ਗੱਲ ਗਲਤ ਹੋ ਗਈ। ਤੂੰ ਹੁਣ ਚਾਹੁੰਦਾ ਵਾ ਵੀ ਮਤਲਬ ਤੂੰ ਜੋ ਕਹਿਤਾ ਸੀ ਉਹ ਮੰਨੀ ਉਹਨੂੰ। ਉਸਤਾਦ ਜੀ ਤੁਸੀਂ ਜਿੱਥੋਂ ਮਰਜ਼ੀ ਲੈ ਲਓ, ਤੁਸੀਂ ਜਿੱਥੇ ਲੈਣੇ ਉਸੇ 400 ਰੁਪਏ ਕਿਲੋ ਦਰਜਨ, ਮੈਂ ਜਿੱਥੋਂ ਲੈਣਾ ਉਹ 200 ਰੁਪਏ ਦਰਜਨ ਉਹ ਕੇਲੇ। ਤੂੰ ਜਿੱਥੋਂ ਲੈਣਾ ਉਹਨਾਂ ਆਪਣੀ ਬੱਕਰੀ ਨਹੀਂ ਰੱਖਿਆ ਹੁੰਦਾ ਮਾਲ। ਤੂੰ ਕਹਿੰਦਾ ਅੱਜ ਬੱਕਰੀ ਭੁੱਕੀ ਵਾਲੇ ਤੇ ਲੈ ਮੈਨੂੰ ਦੇ ਦਿਓ। ਆਪਣੀ ਫੈਸਲ ਦਾ ਤੁਹਾਡੀ ਜੇਬ 'ਚ ਪੈਸੇ ਕਿੰਨੇ ਆ? ਮੇਰੇ ਕੋਲ ਹਾਂਜੀ ਹੁਣ 1500 ਰੁਪਏ। ਕੱਢੋ ਜਿੰਨੇ ਹੈਗੇ ਕੱਢੋ। ਉਸਤਾਦ ਜੀ ਤੁਸੀਂ ਪਿਛਲੇ ਤੇ ਦੋ ਓ ਯਾਰ ਤੂੰ ਕੱਢੋ ਨਾ। ਹੁਣੇ ਕੈਮਰਾ ਇਦਾਂ ਹੀ ਚੁੱਕਦੇ ਆ। ਹਾਂਜੀ। ਤੁਸੀਂ ਮੈਨੂੰ 200 ਰੁਪਏ ਦਰਜਨ ਕੇਲਾ ਲੈ ਕੇ ਦੇਣਾ ਜਿੱਥੋਂ ਤੁਸੀਂ ਲੈਂਦੇ ਹੋ। ਚਲੋ ਜੁੜੋ। ਤੁਸੀਂ 200 ਰੁਪਏ ਦਰਜਨ ਕੇਲਾ ਲੈ ਕੇ ਦੇਣਾ। ਫੜਾ ਦਿਓ ਪੈਸੇ ਮੈਨੂੰ। ਉਹ ਜਿੰਨੇ ਉਹਦੇ ਕੋਲ ਉਹਨੇ ਪੈਸੇ ਨਹੀਂ, ਤੁਸੀਂ ਪੈਸੇ ਦਿਓ ਪੈਸੇ। ਮਨਸਬ ਬੰਦੇ ਨੂੰ ਨਹੀਂ ਤੂੰ ਫੜਾ ਨਾ ਕਿੰਨੇ ਦੀ ਲਾਉਣੀ ਆ। ਉਸਤਾਦ ਜੀ ਝੰਗ ਬਾਜ਼ਾਰ ਜਾਣਾ। ਯਾਰ ਝੰਗ ਬਾਜ਼ਾਰ ਨਹੀਂ ਜਾਣਾ ਤੂੰ ਹੁਣ। ਉੱਥੋਂ ਤੇ ਤੈਨੂੰ ਮੈਂ 150 ਦੇ ਬੱਕਰੀਆਂ ਖਾਂਦੀਆਂ ਜਿਹੜੇ। ਨਹੀਂ ਬੱਕਰੀਆਂ ਨਹੀਂ ਨਾ ਖਾਂਦੀਆਂ। ਹਾਂ ਬੱਕਰੀਆਂ ਸਾਰੇ ਕੇਲੇ। ਬੱਕਰੀਆਂ ਕਿਹੜਾ ਸਾਰੇ ਖਾਂਦੀਆਂ ਨੇ ਉਸਤਾਦ ਜੀ? ਬੂਟੀ ਪੀੜਾ ਵਿੱਚ ਕੀ ਬਾਤ ਹੈ। ਡੈਸ਼ਬੋਰਡ ਤੇ ਮੂਲੀ ਪਈ ਹੁੰਦੀ। ਵਾਹ 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 ਕੀ ਬਾਤ। ਡੈਸ਼ਬੋਰਡ ਤੇ ਮੂਲੀ ਪਈ ਹੁੰਦੀ ਹੈ। ਅੱਛਾ, ਸਾਰੀ ਦੁਨੀਆ ਦੀ ਫ੍ਰਿਜ ਖੋਲਦੀ ਹੈ ਨਾ ਬਈ, ਫੈਸਲ ਦੀ ਬੈਗ ਖੋਲਦੀ। ਡਾਕਟਰਾਂ ਨਹੀਂ ਨਾ ਚੋਟੀ ਕਰਦਾ। ਨਹੀਂ ਫੈਸਲ ਦੀ ਤੁਸੀਂ ਫਲਾਂ ਦੇ ਕਹਿਣ ਦੇ ਇਹ ਉਹ ਕਦੇ ਫਲ ਖਾਦਾ ਵੀ ਹੈ ਮੇਰੇ ਜਿੰਨਾ ਮੈਂ ਜੈਨੂਨ ਕਹਿੰਦਾ ਕਿਸੇ ਨੇ ਨਹੀਂ ਖਾਦਾ ਹੋਣਾ। ਸਾਰੀ ਉਮਰ ਆਲੂਆਂ ਤੋਂ ਮਿੱਟੀ ਝਾੜੀ, ਤੂੰ ਹੁਣ ਕਹਿੰਦੇ ਆ ਭਾਲ ਕਰ। ਫੈਸਲ ਤੇਰੇ ਘਰ ਨਾ, ਝਾੜ ਕੇ ਖਾਈ। ਤੇਰੇ ਘਰ ਜਿਹੜਾ ਦੁੱਧ ਪਿਆ ਹੁੰਦਾ ਨਾ ਫ੍ਰਿਜ ਚ ਪਤੀਲੀ ਚ, 5 ਕਿਲੋ ਡੇਲੀ ਦਾ ਆਂਦਾ। ਸੋ ਉਹ ਹੈ ਠਹਿਰ ਜਾ ਇੱਕ ਮਿੰਟ, ਠਹਿਰ ਜਾ। ਤੂੰ ਐਡਾ ਕਿਹੜਾ ਬੰਗਾਲੀ ਲੱਸੀ ਵਾਲੇ ਦਾ ਬੱਚਾ, ਤੂੰ 5 ਕਿਲੋ ਤੋਂ ਠਹਿਰ ਜਾ। ਇਹਦੇ ਘਰ ਜਿਹੜਾ ਦੁੱਧ ਪਿਆ ਨਾ ਪਤੀਲੀ ਚ, ਹਾਂਜੀ ਭਾਬੀ ਆਉਂਦੀ ਹੱਥ ਸਿਰਿੰਜ ਫੜੀ ਹੁੰਦੀ ਨੇ, ਉਹ ਖੋਲਦੀ ਵਿੱਚ ਇੰਜ ਭਰ ਕੇ ਉਹਨੂੰ ਬੰਦ ਕਰਕੇ ਚਲੀ ਜਾਂਦੀ ਤੇ ਕਹਿੰਦਾ ਮੈਂ 5 ਕਿਲੋ 5 ਸੀਸੀ ਲੈਂਦਾ ਵਾ। ਯਾਰ ਤੇਰਾ ਮੁੰਡਾ ਵੱਡਾ ਮਸਾਗ ਇਹ ਜਿਹੜਾ ਦੁੱਧ ਦਾ ਡੱਬਾ ਲਿਆਉਂਦਾ ਨਾ, ਇਹ ਜਿਹੜਾ ਇਹ ਦੁੱਧ ਦਾ ਡੱਬਾ ਲਿਆਉਂਦਾ, ਉਹ ਭੈਣ ਮੇਰੀ ਚਮਚੀ ਫੜ ਕੇ ਨਾ ਫੜ ਕੇ ਇੰਜ ਤੋੜਦੀ ਤੇ ਵਿੱਚ ਪਾਉਂਦੀ। ਕਿੱਦਾਂ ਦੁਬਾਰਾ ਉਹ ਕਿਹੜਾ ਦੁੱਧ? ਯਕੀਨ ਕਰੋ ਇੰਜ ਕਰਕੇ ਨਾ ਉਹ ਪੜਕ ਕਰਕੇ ਆਵਾਜ਼ ਵੀ ਹੁੰਦੀ ਨਾ, ਉਹ ਦੁੱਧ ਆਉਂਦਾ ਉਹਦੇ ਘਰ। ਐਡੀ ਐਡੀ ਬੋਤਲ ਹੁੰਦੀ। ਹਾਂਜੀ ਯਾਰ ਯਕੀਨ ਬੱਚਾ ਰੋਂਦਾ ਹੋਵੇ ਤੇ ਇੰਜ ਬੋਗੇ ਚ ਬੋਲਦੀ। ਆਹੋ ਇੰਜ ਟਿੱਕਾ ਭਰ ਕੇ ਤੇ ਨਿੱਕੇ ਜਿਹੇ ਸ਼ੀਸ਼ੇ ਤੇ ਤੂੰ ਚੁੱਪ ਕਰ ਜਾ, ਤੈਨੂੰ ਮਿਹਨੇ ਮਾਰਦਾ ਹੁਣ ਤੇ ਤੂੰ ਚੁੱਪ ਕਰਨਾ ਹੀ ਆ। ਉਤੋਂ ਮਿਹਨੇ ਵੀ ਮਾਰਦੇ ਨੂੰ। ਖੁਰਾਕਾਂ ਖਾਧੀਆਂ। ਹਾਂ ਯਾਰ ਤੁਸੀਂ ਫਰੂਟ ਕਦੀ ਦੇਖਿਆ ਹੈ ਵਾ? ਅੱਲਾ ਦੀ ਕਿਸਮ, ਮੈਂ ਦੇਸੀ ਘਿਓ ਵੀ ਦੇਖੀ। ਯਾਰ ਇਹਨੇ ਇੱਕ ਦਿਨ 2 ਚਮਚੀਆਂ ਖੜਾ ਖੜ ਦੁੱਧ ਦੀਆਂ ਪੀ ਕਿੱਦਾਂ? ਖੜਾ ਖੜ ਪੀ 2 ਚਮਚੀਆਂ ਮੇਦਾ ਖਰਾਬ ਹੋ ਗਿਆ। 2 ਚਮਚੀਆਂ ਖੜਾ ਖੜ ਪੀ ਕੇ ਬਾਹਰ ਜਾ ਕੇ ਲਲਕਾਰਨ ਲੱਗ ਪਿਆ ਦੁਸ਼ਮਣਾਂ ਨੂੰ। ਸ਼ਾਇਦ ਪੀ ਕੇ ਭਾਈ, ਸ਼ਾਇਦ ਪੀ ਕੇ ਆਪਣੇ ਭਰਾਵਾਂ ਨੂੰ ਕਹੀਏ ਮੇਰੀਆਂ ਅੱਖਾਂ ਦੇ ਨਾਲ ਹੋ ਜਾਵੇ। ਸ਼ਾਇਦ ਇੰਨਾ ਕਿ ਚਟਿਆ ਸਿਰਫ ਇੱਕ ਮੱਖੀ ਦਾ। ਜਿਹੜਾ ਤੁਸੀਂ ਸ਼ਾਇਦ ਦਿੱਤਾ ਉਸਤਾਦ ਜੀ, ਉਹੀ ਅਸੀਂ ਖਾਧਾ। ਕਿਹਨੇ ਦਿੱਤਾ? ਯਾਰ ਮੈਂ ਕਿਹਨੂੰ ਦਿੱਤਾ? ਮੈਂ ਦੇਖ ਕੇ ਆਇਆ। ਦੱਸ ਯਾਰ ਨਾ। ਇੱਥੇ ਆ ਕੇ ਨਾ ਸ਼ੋਅ 'ਚ ਕਿਹਨੂੰ ਮੁਨਾਫਕ ਦਿੱਤਾ ਹੋ ਵਾ? ਜਾਂਦਾ ਕਸ। ਤੁਹਾਨੂੰ ਨਹੀਂ ਦਿੱਤਾ ਭਾਈ। ਨਹੀਂ ਸ਼ੋਅ ਚ ਆ ਕੇ ਮੁਨਾਫਕ ਨਹੀਂ ਹੁੰਦਾ, ਸ਼ੋਅ ਚ ਆ ਕੇ ਜ਼ਾਹਰ ਹੁੰਦਾ। ਉਹ ਹੈ ਵਾ। ਮੁਨਾਫਕ ਘਰੋਂ ਹੀ ਹੁੰਦਾ। ਸ਼ਹਿਦ ਖਾ ਕੇ ਹਰਾਮ, ਤੇ ਉਹ ਸ਼ੈਂਪੂ ਲਾ ਕੇ ਹਰਾਮ, ਅਚਾਰ ਖਾ ਕੇ ਹਰਾਮ, ਲਾਲ ਮਿਰਚਾਂ ਖਾ ਕੇ ਹਰਾਮ, ਹਲਦੀ ਖਾ ਕੇ। ਉਤੋਂ ਸਰਫ ਮੈਂ ਨਵਾਂ ਸ਼ੁਰੂ ਕਰ ਲਿਆ। ਸਰਫ ਕਿੱਥੇ ਦਈ ਜਰਾ ਤਾਂ ਹੀ ਲਾ ਵੀ ਨਾਜ਼ਰੀਨ। ਦਿਲ ਸਾਫ਼ ਕਰੋ। ਕੱਲ ਪਰਸੋਂ ਪਤਾ ਨਹੀਂ ਕਿਹਦੀ ਮੈਂ ਮਿਸਾਲ ਦੇ ਰਿਹਾ ਸੀ, ਗੱਲ ਪਤਾ ਨਹੀਂ ਕਿਹਦੀ। ਹਾਂ ਇੱਕ ਵੈਬਸਾਈਟ ਹੈਗੀ ਹੈ, ਇੱਕ ਵੈਬਸਾਈਟ ਤੋਂ ਨਾ ਮੈਂ ਇੱਕ ਚੀਜ਼ ਮੰਗਾਈ, ਉਹਦਾ ਨਾਮ ਆ ਪ੍ਰਾਈਜ਼ ਓਏ, ਪ੍ਰਾਈਜ਼ OYE, ਪਤਾ ਨਹੀਂ ਕੀ ਕਹਿੰਦੇ ਉਹਨੂੰ। ਹਾਂ
ਅੱਛਾ ਮੈਂ ਉਹ ਦੇਖਿਆ ਹੁਣ ਤੱਕ, ਮਤਲਬ ਮੈਨੂੰ ਬੜੀਆਂ ਸੁਲਝੀਆਂ ਔਰ ਅੱਛੀਆਂ ਔਰ ਓਰੀਜਨਲ ਚੀਜ਼ਾਂ ਲੱਗੀਆਂ। ਤੇ ਉਹਨਾਂ ਦੀ ਜਿਹੜੀ ਸਿੱਟਦੇ ਉਹਨਾਂ ਦੀ ਜਿਹੜੀ ਸੀ ਨਾ, ਉਹ ਜਿਹੜੀ ਲੁੱਕ ਵੈਬਸਾਈਟ ਦੀ ਜੀ ਉਹ ਬਹੁਤ ਅੱਛੀ ਸੀ। ਫਿਰ ਉਹਨਾਂ ਨੇ ਇਹ ਵੀ ਲਿਖਿਆ ਸੀ ਕਿ ਅਦਰਸ ਜਿਹੜੀਆਂ ਨੇ ਨਾ ਉਹ ਤੇ ਲਿਫਾਫਾ ਨਹੀਂ ਖੋਲ੍ਹਣ ਦਿੰਦੇ, ਕਹਿੰਦੇ ਜੀ ਪੈਸੇ ਦਿਓ ਜੀ। ਇਹਨਾਂ ਨੇ ਲਿਖਿਆ ਸੀ ਕਿ ਤੁਸੀਂ ਚੈੱਕ ਕਰੋ, ਖੋਲ ਕੇ ਹਰ ਚੀਜ਼ ਚੈੱਕ ਕਰੋ, ਤੇ ਫਿਰ ਇਹ ਹਿਸਾਬ ਕਿਤਾਬ ਆ। ਅਗਰ ਤੁਸੀਂ ਸਟੈਂਡਰਡ ਲੈਣਾ ਫਿਰ ਇਹ ਹਿਸਾਬ ਕਿਤਾਬ, ਅਗਰ ਤੁਸੀਂ ਇੱਦਾਂ ਲੈਣਾ ਤੁਸੀਂ ਈਜ਼ੀ ਹੋ ਗਏ। ਫਿਰ ਵਾਪਸੀ ਵੀ ਮੈਨੂੰ ਪਤਾ ਲੱਗਾ ਕਿ ਅਗਰ ਤੁਹਾਨੂੰ ਨਹੀਂ ਕੋਈ ਚੀਜ਼ ਅੱਛੀ ਲੱਗਦੀ ਫੌਰਨ ਵਾਪਸੀ ਵੀ ਕਰ ਦੇ। ਮੈਂ ਇੱਕ ਆਰਡਰ ਕੀਤਾ ਕੱਲ੍ਹ ਉਹ ਚਾਰਜਰ, ਮਲਟੀ ਚਾਰਜਰ ਉੱਥੋਂ, ਲੇਕਿਨ ਮੈਂ ਉੱਥੇ ਇਹ ਦੇਖਿਆ ਕਿ ਸਾਜੀ ਅਗਰ ਉੱਥੇ ਲਿਖਿਆ ਨਾ 7000 ਰੁਪਏ ਦਾ ਸੈਮਸੰਗ ਦਾ ਚਾਰਜਰ ਤੇ ਓਰੀਜਨਲ ਆ। ਨਹੀਂ ਤੁਸੀਂ ਆ ਲੈਣ ਦਿੰਦੇ ਤੇ ਫੇਰ ਇਹ ਗੱਲ ਕਰ ਦਿੰਦੇ, ਤੁਸੀਂ ਹਲੇ ਦੇਖੋ, ਆਰਡਰ ਕੀਤਾ। ਨਹੀਂ ਮੇਰੀ ਗੱਲ ਸੁਣੋ, ਮੈਂ ਕਿਤੋਂ ਆਇਆ ਦੇਖਿਆ ਤੇ ਮੈਂ ਆਰਡਰ ਕੀਤਾ, ਮੈਂ ਵੀ ਨਹੀਂ ਕੀਤਾ, ਮੈਂ ਵੀ ਨਹੀਂ ਕਹਿ ਰਿਹਾ। ਤੇ ਗੱਲ ਇਹ ਮੈਂ ਨਹੀਂ ਜਾਣਦਾ ਉਹ ਕਿਹਨਾਂ ਦੀ ਕੰਪਨੀ ਆ, ਕੌਣ ਨੇ, ਕੀ ਹਿਸਾਬ ਆ, ਲੇਕਿਨ ਇੱਕ ਅੱਛੀ ਚੀਜ਼ ਸੀ ਤੇ ਮੈਂ ਉਹਨੂੰ ਉਦੋਂ ਦੱਸ ਰਿਹਾ। ਇਹ ਨਾਜ਼ਰੀਨ ਸਿਰਫ ਬਟ ਹੋਵੇ ਸਰ ਸਿਰਫ ਤੁਸੀਂ ਸਮੈਲ ਲੈਣੀ, ਕੁਛ ਨਹੀਂ ਕਰਨਾ। ਨਾ ਜੋ ਆਹ ਉਹ ਫਰੀਦ ਖਾਨ। ਚਮਚੀ ਫੜ ਜਾ। ਪਾਣੀ ਦਿਓ ਨਾਲ। ਉਹਨਾਂ ਨੇ ਸਮੈਲ ਲਈ ਨੱਕ ਬੰਦ ਹੋ ਗਿਆ। ਨਾਜ਼ਰੀਨ ਪਰ ਯਾਰ ਇਹ ਵੀ ਜ਼ਰੂਰੀ ਹੈ ਨਾ, ਹੁਣ ਕਾਰੋਬਾਰ ਜੋ ਆ ਦੇ ਵਿੱਚ ਦੱਸਣਾ ਹੀ ਹੈ ਨਾ, ਮੈਂ ਕੀ ਕਰਾਂ। ਦੱਸੋ ਆਹੋ ਸਹੀ ਗੱਲ ਆ ਭਾਈ, ਮੇਰਾ ਕੰਮ ਆ, ਮੈਂ ਕੀ ਕਰਾਂ। ਵੇਖ ਸਰ ਅੱਲਾ ਮਾਫੀ ਦੇਵੇ। ਮੈਂ ਨਾਜ਼ਰੀਨ ਚੈੱਕ ਕਰਨਾ ਜ਼ਰਾ, ਤੁਸੀਂ ਸਰਫ ਚੈੱਕ ਕਰਨਾ। ਇਹਨਾਂ ਨਾ ਗਰੀਬ ਇਹਨਾਂ ਨੇ ਪਾ ਲੈਣਾ ਸਜਾ ਜਾਨੀ ਕਰਿਆਨਾ ਸਟੋਰ। ਤੇ ਮੇਰੇ ਵਾਲਦ ਸਾਹਿਬ ਸਾਰੀ ਜ਼ਿੰਦਗੀ ਕਰਦੇ ਰਹੇ, ਮੈਂ ਪਾਲੂ ਤੇ ਕੀ ਕਰਿਆਨਾ ਕੀ ਹੈ। ਨਹੀਂ ਇਹਨਾਂ ਹਰ ਦਾਗ ਸਾਫ਼ ਹੋ ਜਾਊਗਾ ਸਰ। ਹੁਣ ਨਹੀਂ ਜਿਹੜੇ ਤੇਰੇ ਦਾਮਨ ਤੇ ਲੱਗੇ ਹੋਣੀ ਹੋਣੇ। ਸਹੀ ਗੱਲ, ਬਹੁਤ ਅੱਛਾ। ਦਾਗ ਫਿਲਮ ਇਹਦੇ ਨਾਲ ਧੋਈਏ ਸਾਫ਼ ਹੋ ਜਾਏਗੀ। ਕਿਹੜੀ? ਮੋਟੇ ਦਾਣੇ ਦਾ ਸਰਫ ਆ, ਯਕੀਨ ਕਰੋ ਯਾਰ ਖੁਸ਼ਬੂ ਹੀ ਬਹੁਤ ਅੱਛੀ ਤਾਜ਼ਾ ਬਾਗਾਂ ਦਾ ਫਰੈਸ਼ ਹੈ। ਵੇਖ ਸਰ ਹਾਏ ਹਾਏ। ਤੂੰ ਵੀ ਬੜੇ ਛੋਟੇ ਸਰਫ ਦਾ ਮਾਲਕ ਆ ਵੀ। ਵੇਖ ਛੋਟੇ ਸਰਫ ਦਾ। ਸਹੀ ਗੱਲ, ਕੰਮ ਸਰਫ ਬਾਲਾ ਨਸ਼ੀਨ। ਹਾਂ ਤੇ ਨਾਜ਼ਰੀਨ ਤੁਸੀਂ ਮੰਗਾਓ। ਰੇਟ ਦਾ ਕੀ ਸੀ? ਰੇਟ 200 ਰੁਪਏ ਕਿਲੋ। 200 ਰੁਪਏ ਨਹੀਂ, 150 ਪੌਣੇ 200। ਨਹੀਂ ਨਹੀਂ 150 ਰੇਟ ਮੈਨੂੰ ਨਹੀਂ ਯਾਦ, ਫੋਨ ਤੇ ਪੁੱਛ ਲੈਣਾ ਮੇਰਾ ਸਾਥ। ਲੇਕਿਨ ਉਸਤਾਦ ਜੀ ਤੁਸੀਂ ਕਹੋਗੇ ਕਿ ਯਾਰ ਇੰਜ ਵੀ ਕਾਰੋਬਾਰ ਹੋ ਸਕਦਾ ਪਾਕਿਸਤਾਨ 'ਚ, ਅਗਰ ਕੋਈ ਕਰਨ ਵਾਲਾ ਹੋਵੇ ਇੰਜ ਵੀ ਹੋ ਸਕਦਾ। ਭੁੱਲ ਜਾਓਗੇ ਸਾਰੇ ਨਹੀਂ ਕੁਆਲਿਟੀ ਵਾਈਜ਼ ਬ੍ਰਾਂਡ ਬਰੂਡ ਭੁੱਲ ਜਾਓਗੇ, ਯਕੀਨ ਕਰੋ ਤੁਸੀਂ। ਕਿਉਂਕਿ ਬੱਟ ਢੋਲ ਪਾਵਾਂ ਤਾਂ ਪਾਊਡਰ ਲਾਉਣਾ ਨਾ। ਲਓ ਜੀ ਇੱਥੇ ਰਹਿਣ ਦੇ ਨੂੰ। ਉਸਤਾਦ ਜੀ ਮਿਰਚਾਂ ਨਹੀਂ ਇਹ ਨਾਮ ਦੋ ਆ ਮਰ ਜਾ ਮਰ ਜਾ। ਨਹੀਂ ਨਹੀਂ ਮਿਰਚ ਅੱਛਾ ਮਿਰਚਾਂ, ਅੱਛਾ ਲਾਲ ਮਿਰਚ। ਉਸਤਾਦ ਜੀ ਮੈਂ ਵੀ ਰੰਗ ਬਰੰਗੇ ਚੂਚਿਆਂ ਦਾ ਸ਼ੁਰੂ ਕਰਨ ਲੱਗਾ ਵਾਂ। ਸਹੀ ਗੱਲ ਹੈ। ਰੰਗ ਬਰੰਗੇ ਮਲਟੀ ਕਲਰ ਚੂਚੇ ਜਿਹੜੇ ਨੇ ਨਾ ਉਹ ਮੈਂ ਐਕਸਪੋਰਟ ਦਾ ਕਰਨਾ, ਇੰਪੋਰਟ ਐਕਸਪੋਰਟ ਦਾ ਉਸਤਾਦ ਜੀ। ਨਹੀਂ ਉਹ ਇਦਾਂ ਨਹੀਂ। ਉਹਨੇ ਨਹੀਂ ਡਾਇਮੰਡ ਦਾ। ਜਾਂ ਫਿਰ ਮੈਨੂੰ ਕਰਨ ਦੇ ਜਾਂ ਤੂੰ ਕਰ ਲੈ। ਤੂੰ ਕਰ, ਤੂੰ ਆਪਣਾ ਕਰ, ਮੈਂ ਆਪਣਾ ਕਰਨਾ। ਤੂੰ ਆਪਣਾ ਕਦੋਂ ਕਰਨਾ? ਤੂੰ ਮੇਰੇ ਕਹਿੰਦਾ ਡਾਇਮੰਡ ਦਾ ਕਰਨਾ। ਸ਼ੋਅ ਤੋਂ ਪਹਿਲੇ ਮੈਨੂੰ ਕਹਿੰਦੇ ਸੀ ਯਾਰ ਪੋਲਟਰੀ ਫਾਰਮ ਨਾ ਬਣਾ ਲਾ ਹੈ। ਨਹੀਂ ਨਹੀਂ ਮੈਂ ਹੀਰਿਆਂ ਦਾ ਕਰਾਂਗਾ ਇਨਸ਼ਾਅੱਲਾ। ਬਿਜ਼ਨਸ ਜੋ ਕਰਨਾ ਅੱਛੇ ਲੈਵਲ ਤੇ, ਨਹੀਂ ਤੇ ਨਾ ਕਰੋ। ਉਹ ਬੰਦ ਕਰਤਾ ਉਹਨਾਂ ਨੇ, ਚੁੱਕ ਦਿੱਤਾ। ਉੱਥੇ ਖੋਸਿਆਂ ਦੀਆਂ ਦੁਕਾਨਾਂ ਬਣ ਗਈਆਂ ਹੁਣ। ਉਹ ਇਹਦੇ ਕੋਲ ਆ ਗਿਆ। ਉਸਤਾਦ ਜੀ ਤੁਸੀਂ ਜ਼ਿਆਦਤੀ ਨਾ ਕਰਿਆ ਕਰੋ। ਯਾਰ ਅੱਲਾ ਨੇ ਸੱਚੀ ਮਾਰੀ। ਉਹ ਉਸਤਾਦ ਜੀ ਜਾਣ ਦੋ, ਸੱਚੀ ਮੁੱਚੀ ਅੱਲਾ ਦੀ ਕਸਮ ਕੋਈ ਸੱਚੀ ਮੁੱਚੀ ਨਹੀਂ ਮਾਰੀ। ਲੋਕ ਨਾ ਕਸਮ ਹੁਣ ਤੇਰੀ ਓਏ ਐਵੇਂ ਝਮੀ ਮਾਰੀ, ਕਸਮ ਵਾਲੀ ਗੱਲ ਜੀ। ਮੈਨੇ ਮੇਰੇ ਆ ਮਾਰੀ ਹੈ। ਸਾਜੀ ਓਏ ਅੱਲਾ ਮੈਨੂੰ ਮਾਫ, ਜੀ ਲਾਲ ਹੋ ਗਈ ਅੱਖ। ਯਾਰ ਅੱਲਾ ਮੈਨੂੰ ਮਾਫ ਕਰ ਦੇ। ਇਹਨੇ ਮਾਰੀ ਬਸ ਆਪਣੇ ਆਪ ਨੂੰ ਵੱਡਾ ਲਿਆ ਕੇ ਬੜਾ ਫੇਰ ਮੈਂ ਆਪਣੇ ਆਪ ਨੂੰ ਸੁਧਾਰ ਦੇ ਦਿੱਤੀ ਉਸਤਾਦ ਸਾਜੀ ਰੰਗ ਬਰੰਗੇ ਚੂਚਿਆਂ ਦਾ ਬੜਾ ਫਾਇਦਾ ਵਾ। ਸਹੀ ਗੱਲ। ਯਾਰ ਉਹ ਤੂੰ ਰੰਗ ਬਰੰਗੀਆਂ ਮੁਰਗੀਆਂ ਦਾ ਕਰਦਾ ਤੇ ਮੁਰਗੀਆਂ ਦਾ ਤੇ ਕਰਦਾ ਹੈ। ਆਹੋ ਉਹ ਨਹੀਂ ਚੱਲ ਰਿਹਾ। ਉਸਤਾਦ ਜੀ ਪਤਾ ਕੀ ਗੱਲ, ਅਕਸਰ ਮੁਰਗੀਆਂ ਨਾ ਇਹਨੂੰ ਧੋਖਾ ਦੇ ਜਾਂਦੀਆਂ ਨੇ ਮੁਰਗੀਆਂ। ਇਹਨੂੰ ਆਹੋ ਉਸਤਾਦ ਜੀ ਨਹੀਂ ਨਹੀਂ ਉਹ ਪਾਲਦਾ ਉਹਨਾਂ ਹੈ। ਦੇ ਉੱਤੇ ਮੁਰਗੇ ਰੱਖ ਦੋ। ਅੱਛਾ ਜੀ। ਹਾਂ ਸਹੀ ਗੱਲ। ਜੇ ਉਸਤਾਦ ਜੀ ਕਾਰੋਬਾਰ ਦੀ ਸਮਝੋ ਨਾ ਤਾਂ ਕਾਰੋਬਾਰ ਮੇਰੇ ਵਰਗਾ ਕਿਸੇ ਨੇ ਕਰਨਾ। ਲਓ ਜੀ ਮੈਂ ਲਾਲ ਪੰਪ ਜਿਹੜਾ ਵਾ ਉਹਦੀ ਜਗ੍ਹਾ ਤੇ ਪਿੰਕ ਪੰਪ ਜਿਹੜਾ ਸ਼ੁਰੂ ਕਰ ਲੱਗਾ। ਉਹ ਨਹੀਂ ਚੱਲਣਾ ਕਿਉਂਕਿ ਲਾਲ ਚ ਤੇ ਪਿੰਕ ਜਿਹੜਾ ਫਰਕ ਨਹੀਂ ਹੁੰਦਾ। ਪਰਪਲ ਬਰਾਊਨ ਪੰਪ। ਹਾਂ ਰੰਗ ਦਾ ਜਿੰਨਾ ਜ਼ਿਆਦਾ ਫਰਕ ਪਾਏਗਾ, ਜਿੰਨਾ ਜ਼ਿਆਦਾ ਰੰਗ ਦਾ ਫਰਕ ਪਾਏਗਾ ਉਹਨਾਂ ਪਾਣੀ ਬਹੁਤਾ ਖਿੱਚੇਗਾ। ਲੇਕਿਨ ਅਗਰ ਗਨ ਮੈਟੈਲਿਕ ਹੋ ਜਾਏਗਾ ਨਾ ਉਹ ਜ਼ਿਆਦਾ ਅੱਛਾ ਰੰਗ। ਜਿਹੜਾ ਗਨ ਮੈਂ ਮੈਟੈਲਿਕ ਤੈਨੂੰ ਦੱਸਦਾ ਵਾਂ, ਤੂੰ ਨਾ ਸੈਕੰਡ ਫਲੋਰ ਤੇ ਪੰਪ ਲਾਉਣ ਦਾ ਕੰਮ ਸ਼ੁਰੂ ਕਰ। ਜ਼ਮੀਨ ਤੇ ਸਾਰੇ ਲਾਉਂਦੇ ਆ, ਜਿੱਦਤ ਪੈਦਾ ਕਰ। ਤੀਸਰੀ ਮੰਜ਼ਲ ਤੇ ਪੰਪ ਲਾਇਆ। ਪਾਣੀ ਉੱਤੋਂ ਥੱਲੇ ਨੂੰ ਖਿੱਚਾਂ। ਨਹੀਂ ਛੱਤ ਪਾੜ ਕੇ ਜਦੋਂ ਏਸੀ ਦਾ ਪੈਪ ਨਹੀਂ ਹੁੰਦਾ, ਪਹਿਲੇ ਥੱਲੜੀ ਮੰਜ਼ਲ ਤੇ ਆਵੇ, ਉਹ ਛੱਤ ਪੜ ਕੇ ਥੱਲੜੀ ਮੰਜ਼ਲ ਤੇ ਆਵੇ, ਛੱਤ ਪੜ ਕੇ ਫਿਰ ਜ਼ਮੀਨ ਦੇ ਅੰਦਰ ਬੋਰ। ਇਹ ਗਲਤ ਆ। ਮੈਂ ਤੈਨੂੰ ਕਹਿਣਾ ਵਾ, ਤੂੰ ਕੁਛ ਨਹੀਂ ਕਰਨਾ, ਤੂੰ ਬੋਰ ਕਰਨਾ ਆ, ਠੀਕ ਆ। ਜਿਹੜਾ ਸੈਂਟਰੀ ਦੀ ਦੁਕਾਨ ਤੇ ਤੂੰ ਬਹਿ ਜਾਣਾ, ਤੈਨੂੰ ਇੱਕ ਬੰਦਾ ਕਹੇ ਭਾਜੀ ਘਰ ਬਣ ਰਿਹਾ ਤੇ ਬੋਰ ਕਰਨਾ, ਤੂੰ ਤੇ ਘਰ ਚੱਲ ਜਾਣਾ। ਸੁਬਾਹ ਤੋਂ ਰਾਤ ਤੱਕ ਤੈਨੂੰ ਫਿੱਕੇ ਲਤੀਫੇ ਸੁਣਾਉਣੇ। ਰਾਤ ਨੂੰ ਤੂੰ ਕਹਿਣਾ ਭਾਜੀ 2000 ਰੁਪਏ ਦੇ ਦਿਓ। ਉਹ ਤੈਨੂੰ ਕਹੇ ਬੋਰ ਤੇ ਕੀਤਾ, ਨੇ ਕਹੇ ਭਾਜੀ ਬੋਰ ਕਰ ਲੱਗਾ, ਮੈਂ ਤਾਂ ਸੁਬਾਹ 6:30 ਵਜੇ ਦਾ ਤੁਹਾਨੂੰ ਬੋਰ ਕਰਨ ਦੇ।
ਇਹਨੇ ਕੀਤਾ ਕੀ, ਇਹਨੇ ਬੋਰ ਕੀਤਾ ਇੱਕ ਜਗ੍ਹਾ ਤੇ ਇੰਨਾ ਨੀਵਾਂ ਕਰਤਾ, ਉਹ ਪਾਣੀ 'ਚ ਥੋੜੀਆਂ ਮੱਛਲੀਆਂ ਵੀ ਆ ਗਈਆਂ। ਸਮਾਧੀ 'ਚ ਕਿਲੋ ਸ਼ੱਕਰ ਪਾ ਕਹਿੰਦਾ ਸ਼ਾਇਦ ਬਣਾਇਆ। ਓ ਯਾਰ ਸ਼ਾਇਦ ਹੋਰ ਹੁੰਦਾ, ਕੀ ਹੋ ਗਿਆ ਕਿਲੋ ਸ਼ੱਕਰ ਉਹ ਫਿਰ ਤੇ ਸੋਹਰੇ ਨੂੰ ਗਿਫਟ ਕਰਨ ਦਿਆ, ਉਹ ਕਿਤੇ ਹੋਰ ਨੂੰ ਦੇ। ਉਹ ਤੂੰ ਪਾਗਲ ਆ, ਸਹੁਰੇ ਨੂੰ ਦੇ ਬੇਵਕੂਫ। ਸਮਾਧੀ ਚ ਕਿਲੋ ਸ਼ੱਕਰ ਪਾ ਕੇ ਕਹਿੰਦਾ ਮੈਂ ਸ਼ਹਿਦ ਬਣਾਇਆ। ਆਓ ਖਾ ਕੇ ਕਹਿੰਦਾ ਤੇਰਾ ਮੇਰਾ ਰਿਸ਼ਤਾ ਮਜ਼ਬੂਤ ਹੈ। ਤਾਂ ਜੀ ਮੈਂ ਪਰਸ਼ੀਅਨ ਕੈਟ ਜਿਹੜੀ ਨਾ ਉਹ ਵੀ ਮੰਗਵਾਇਆ। ਪਰਸ਼ੀਅਨ ਕੈਟ ਬਿੱਲੀਆਂ ਉਹਨਾਂ ਦਾ। ਅੱਛਾ ਇਦਾਂ ਦਾ ਹੀ ਕਾਰੋਬਾਰ ਸੋਚੀ, ਕੋਈ ਸ਼ਰੀਫਾਂ ਵਾਲਾ ਕਾਰੋਬਾਰ ਨਾ ਸੋਚੀ। ਉਹ ਤੇ ਸ਼ਰੀਫਾਂ ਵਾਲੇ ਚ ਕੀ ਅੱਲਾ ਮਾਵੇ ਦੇ ਬਿੱਲੀਆਂ ਕਿਹੜਾ ਕੋਈ ਫਰਾਕਾਂ ਪਾ ਕੇ। ਯਾਰ ਤੂੰ ਘੁੰਗਰੂ ਬਣਾ। ਸਹੀ ਗੱਲ। ਬਣਾ ਕੇ ਘੁੰਗਰੂ ਨਹੀਂ ਲੱਗਦੇ ਆ ਸੂਟਾਂ ਨੂੰ ਵੀ ਨਿੱਕੇ ਨਿੱਕੇ। ਤੂੰ ਉਹ ਤੇ ਔਜ਼ਾਰ ਵੀ ਪਏ ਹੋਣੇ ਹਾਲ ਤੱਕ ਘਰ। ਉਤੋਂ ਇਹਦਾ ਭੰਗ ਵੀ ਚੱਲਿਆ। ਹੈ ਇੱਕ ਮੇਰੇ ਉਹਨੂੰ ਯਾਰ ਆਡੀਅנס ਨਾ ਆਡੀਅנס ਵੀਡੀਓ ਕਰਨ ਲੱਗਾ। ਬਾਅਦ ਚ ਪੜ ਲਾਂਗੇ। ਭਾਜੀ ਤਾਂਬਾ ਵੀ ਪਿਆ ਹੋਣਾ, ਤੂੰ ਕੋਈ ਪੁਰਾਣੀ ਪੇਟੀ ਖੋਲ, ਤੈਨੂੰ ਤੇ ਚੋ ਘੁੰਗਰੂ ਬਣਾਉਣ ਵਾਲਾ, ਚਿਮਟੇ ਬਣਾਉਣ ਵਾਲਾ ਸਾਰਾ ਕੁਝ ਲੱਭੇਗਾ। ਹਾਏ ਹਾਏ ਕੁੱਤੇ ਨੂੰ ਨੀਲਾ ਰੰਗ ਕਰਕੇ ਡੈਵੋ ਦਾ ਪ੍ਰਿੰਟ ਕਰਾਤਾ ਉੱਤੇ। ਓਏ ਯਾਰ ਕੀ ਹੋ ਗਿਆ ਤੈਨੂੰ, ਕਿਹੜੇ ਕੰਮ ਲੱਗਾ? ਤੂੰ ਕਿਹੜੇ ਕੰਮ ਲੱਗਾ ਤਾਲਿਆ? ਡੈਵੋ ਦਾ ਡੈਵੋ ਟੈਟੋ ਡੀ ਦੇਖਤਾ ਉੱਤੇ। ਇਹਨੇ ਪਹਿਲੇ ਮੱਛੀਆਂ ਦਾ ਵੀ ਕੀਤਾ ਸੀ, ਉਹ ਨਿਆਣਿਆਂ ਨੂੰ ਨੀ ਛਾਪਰ 'ਚ ਪਾ ਕੇ ਮੱਛੀਆਂ ਆਹੋ, ਆਹੋ। ਇਹਨੇ ਉਹ ਕੀਤਾ, ਪਾਣੀ ਇੰਨਾ ਮੈਲਾ ਪਾ ਕਰਦਾ ਸੀ ਕੋਈ ਲੈਂਦਾ ਹੀ ਨਹੀਂ ਸੀ, ਉਹ ਮੱਛੀਆਂ ਨਜ਼ਰ ਹੀ ਤੇ ਕਸਮਾਂ ਕਹਿੰਦਾ ਭਾਜੀ ਕਸਮੇ ਚ ਹੈ ਨੇ। ਉਹਨਾਂ ਨੂੰ ਛਾਪਰ ਘੁੱਟ ਕਹਿੰਦੇ ਆਹ ਵੇਖੋ ਆ ਦੇਖੋ। ਅੱਛਾ ਮੱਛੀਆਂ ਲਾ ਲੀਆਂ ਫਰੀਦ ਨੇ, 3 ਮੱਛੀਆਂ ਸਹੀ ਤੇ 3 ਖਾਣ ਵਾਲੀਆਂ ਸਿੱਟੀਆਂ ਵਿੱਚ। ਤੇ ਕਸਮਾਂ ਖਾ ਰਿਹਾ, ਕਹਿੰਦਾ ਭਾਜੀ 6 ਮੱਛੀਆਂ ਨੇ, 150 ਬੰਦਾ ਲਿਆਓ 100 ਦੇ ਤੇ। ਕਹਿੰਦਾ ਰਾਹੂ ਮਛਲੀ ਜਿਹੜੀ ਨਾ ਸੁਲਤਾਨ ਰੇ ਦੀ ਕਜਨ। ਓ ਯਾਰ ਕੀ ਹੋ ਗਿਆ ਤੈਨੂੰ? ਰਾਹੂ ਤੇ ਰਾਹੀ ਦੀ ਫਰਕ। ਰਾਹੂ ਤੇ ਰਾਹੀ ਓਏ ਉਹ ਰਾਹੀ ਹੁੰਦਾ ਵਾ। ਰਾਹੀ ਆ ਬਾਹੂ ਪਾ ਕੇ ਰਾਹੂ ਕਰਤਾ। ਸੁਲਤਾਨ ਰਾਹੂ। ਅੱਗੋਂ ਜਮਣ ਕਹਿੰਦਾ ਓ ਯਾਰ ਕੀ ਹੋ ਗਿਆ? ਸੁਲਤਾਨ ਰਾਹੂ ਜਨਰਲ ਕੀਤਾ। ਆਹੋ ਰਾਹੂ ਹੀ कहता ਅਜੇ ਕਿ ਲਫ਼ਜ਼ ਹੈਗਾ ਰਹੂ। ਹੈ ਰਾਹੂ। ਆਹੋ ਰਾਹੂ। ਹਾਂ ਨਹੀਂ ਸਭ ਤੋਂ ਜਿਹੜੀ ਹੈ ਨਾ ਇਸ ਟਾਈਮ ਡੇਂਜਰਸ ਮਛਲੀ ਉਹ ਹੈਗੀ ਟਰਾਊਟ। ਪਾਕਿਸਤਾਨ ਦੀ ਸਭ ਤੋਂ ਮਹਿੰਗੀ ਤਰੀਨ ਉਹ ਆਬਸ਼ਾਰ ਦੇ ਉੱਪਰ ਚੜਦੀ ਹੈ ਉਸਤਾਦ ਜੀ। ਹੈ ਹਾਂਜੀ ਉਸਤਾਦ ਜੀ। ਉਹਨੇ ਗੇਟੇ ਵੀ ਸਰ ਕੀਤੀ ਹੈ। ਆਬਸ਼ਾਰ ਦੇ ਉੱਤੇ ਚੜਦੀ। ਉਸਤਾਦ ਜੀ ਪਾਣੀ ਦੇ ਆਪੋਜ਼ਿਟ ਚੱਲਦੀ ਹੈ ਉਹ ਮਛਲੀ। ਓਏ ਉਹ ਐਦਾਂ ਪਾਣੀ ਆਂਦਾ ਓਏ ਉਹ ਟਰਾਊਟ ਨਹੀਂ ਆ ਉਸਤਾਦ ਜੀ ਟਰਾਊਟ। ਅੱਛਾ ਉਹ ਪਾਣੀ ਦਾ ਆਪੋਜ਼ਿਟ ਚੱਲਦੀ ਹੋਏਗੀ, ਲੇਕਿਨ ਇਹ ਵੀ ਆਬਸ਼ਾਰ ਤੇ ਚੜ ਗਈ। ਉਸਤਾਦ ਜੀ ਆਬਸ਼ਾਰ ਦੇ ਉੱਤੇ ਚੜਦੀ, ਉਹਦੇ ਵਿੱਚ ਇੰਨੀ ਕੁ ਤਾਕਤ ਹੈਗੀ ਹੈ ਨਾ ਕਿ ਪਾਣੀ ਯਾਨੀ ਕਿ ਕਮ ਤੋਂ ਕਮ ਇੰਨਾ 1 ਫੁੱਟ ਤੇ ਉੱਪਰ ਪਾਣੀ ਆਂਦਾ ਹੋਵੇ ਹਾਂ ਉਹ ਉੱਪਰ ਚੜ ਵਿੱਚੋਂ ਦੀ ਚੱਲ ਚੜ੍ਹ ਜਾਏਗੀ। ਓਏ ਵਾਹ। ਉਹ ਸੜਕ ਦੇ ਵਿੱਚ ਤੁਸੀਂ ਅਕਸਰ ਇਮਰਾਨ ਕਗਾਨ ਵੈਲੀ ਇੱਧਰ ਜਾਓਗੇ, ਬਾਬੂ ਉਹ ਸਰ ਇੱਕ ਟਾਪ YouTube ਤੇ ਵੀਡੀਓ ਆ, ਬਾਰਿਸ਼ ਵੀ ਹੋਈ ਮੱਛਲੀਆਂ ਦੀ। ਮਛਲੀਆਂ ਦੀ ਉਸਤਾਦ ਜੀ ਬਾਰਿਸ਼ ਨਹੀਂ ਹੋਈ, ਉਹ ਟਰਾਊਟ ਸੀਗੀਆਂ। ਟਰਾਊਟ ਉਹ ਝਰਨੇ ਦੇ ਜ਼ਰੀਏ ਉੱਪਰ ਯਾਨੀ ਕਿ ਸੜਕ ਦੇ ਵਿੱਚ ਖਲੋ ਗਈਆਂ ਸੀਗੀਆਂ ਆ ਕੇ। ਓ ਯਾਰ ਫੈਸਲ ਸਾਹਿਬ ਐਵੇਂ। ਉਹ ਯਾਰ ਮੈਨੂੰ ਪਤਾ ਵਾ, ਮੈਂ ਰਿਸਰਚ ਵਾ ਵੀਡੀਓ 'ਚ। ਰਿਸਰਚ ਵਾ ਮੇਰੀ। ਮੈਂ ਇੱਕ ਮੱਛੀ ਦੇਖੀ 3 ਘੰਟਿਆਂ 'ਚ ਲਾਹੌਰੋਂ ਇਸਲਾਮਾਬਾਦ ਗਈ। ਸਹੀ ਗੱਲ। ਉਹ ਮੱਛੀ ਨਹੀਂ ਸੀ, ਉਹ ਮੱਛੀ ਸੀ। ਮੈਂ ਇੱਕ ਆਸਤੀਨ ਦੀ ਬਿੱਲੀ ਦੇਖੀ। ਬੜੀ ਵੱਡੀ ਸੀ ਉਹ। ਮੈਂ ਇੱਕ ਸ਼ੂਕਰ ਵਾਲਾ ਕੁੱਤਾ ਵੇਖਿਆ। ਮੈਂ ਇੱਕ ਛਿੱਤਰ ਕੁਕੜੀ ਦੇਖੀ। ਸ਼ੁਤਰ ਕੁਕੜੀ। ਓਏ ਸ਼ੁਤਰ ਕਰ ਓਏ ਯਾਰ ਕਹਿੰਦੇ ਕਿ ਤੂੰ ਵੇਖ ਲਈ। ਮੈਂ ਇੱਕ ਵੀਲ ਕੱਛੂ ਗੁਮਾ ਵੇਖਿਆ। ਕੀ ਹੋ ਗਿਆ ਤੈਨੂੰ? ਤੂੰ ਇਹ ਕੁਝ ਕਹਿ ਵੀਲ। ਮੈਂ ਲੈਬਰੇ ਕੱਟਾ ਦੇਖਿਆ। ਮੈਂ ਸ਼ਾਰਕ ਕਿਰਲੀ ਵੇਖੀ ਇੱਕ। ਹੈਂ? ਸ਼ਾਰਕ ਕਿਰਲੀ। ਸ਼ਾਰਕ ਕਿਰਲੀ। ਮੈਂ ਇੱਕ ਕੰਨ ਕਤੂਰਾ ਵੇਖਿਆ। ਓਏ ਹੋਏ ਕੰਨ ਖਜੂਰੇ ਦੇ ਕੰਨ 'ਚ ਮੋਤੀ ਪਾਉਂਦੇ। ਓ ਯਾਰ ਮੈਂ ਇੱਕ ਮਗਰ ਕੁੱਤਾ ਵੇਖਿਆ। ਕਿਹੜਾ ਮਗਰ ਕੁੱਤਾ। ਉਹ ਤੇ ਅਕਸਰ ਹੁੰਦਾ। ਤੁਸੀਂ ਜਾਓ ਰਾਤ ਨੂੰ ਤੇ ਮਗਰ ਕੁੱਤਾ। ਮੈਂ ਆ ਵੇਖਿਆ। ਉਸਤਾਦ ਜੀ ਵੈਸੇ ਆਪਸ ਹੀ ਗੱਲ ਹੈ, ਕੁੱਤੇ ਨੂੰ ਕੀ ਮਿਲਦਾ? ਗੱਡੀ 'ਚ ਬੈਠਾ ਤੇ ਬੋਲੀ ਜਾਣ ਡਿਆ ਮਗਰ ਤੁਹਾਡੇ ਯਾਰ। ਸਿਕਿਉਰਿਟੀ। ਉਹ ਯਾਰ ਤੂੰ ਰੁਕ ਜਾ, ਉਹ ਵਾਪਸ ਹੋ ਜਾਊਗਾ। ਤਾਂ ਜੀ ਮੈਂ ਗਾਨੀ ਵਾਲਾ ਰਿਸ਼ ਵੇਖਿਆ। ਗਾਨੀ ਵੇ ਰਾਸ ਰਿਸ਼। ਸਹੀ ਗੱਲ। ਕਿਆ ਬਾਤ। ਮੈਂ ਰਾਹ ਬੱਕਰਾ ਵੇਖਿਆ। ਮੈਂ ਇੱਕ ਬੱਬਰ ਖੋਤਾ ਦੇਖਿਆ। ਮੈਂ ਇੱਕ ਬਾਗੜ ਬੱਕਰਾ ਵੇਖਿਆ। ਉਹ ਬੇਟੇ ਬਾਗੜ ਬੱਕਰਾ ਹੋਇਆ। ਮੈਂ ਬੁਲਟਰੀਆ ਬੱਕਰੀ ਵੇਖੀ। ਇਹਨੂੰ ਖੋਤੇ ਨੇ ਲੱਤੀ ਮਾਰੀ ਤਾਂ ਉਹਦੇ ਕੇ ਕਹਿੰਦਾ ਤੂਫਾਨ ਉਠਾ ਦੂੰਗਾ ਤੂਫਾਨ। ਮਰੇ ਕੀ ਹੋ ਗਈ? ਉਹ ਲੱਤ ਘਮਾ। ਸੂਰਿਆ ਤੂਫਾਨ ਉਠਾ। ਲੈ ਦੱਸ। ਕਿਹੜਾ ਤਾਮੜੀ ਫਿਲਮ ਉਹਨੂੰ ਬਣਾਈ ਜਾਂਦੇ
ਖੋਤੇ ਨੇ ਲੱਤ ਮਾਰੀ ਵੀ ਤੇ ਉਹਨੂੰ ਕਹਿੰਦੇ ਸਟਾਰਟ ਹੋਣ ਲੱਗਾ। ਨਹੀਂ ਖੋਤੇ ਨੇ ਲੱਤ ਮਾਰੀ ਤੇ ਉਹਨੂੰ ਕਹੀ ਹੈ ਅੱਜ ਤੋਂ ਬਾਅਦ ਤੇਰਾ ਸਾਡਾ ਮਰਨ ਜੀ ਖਤਮ ਆ। ਖੋਤੇ ਨੇ ਲੱਤ ਮਾਰੀ ਤੂੰ ਨੈਕੀ ਦੇ ਬੂਟ ਦੇਣ ਦਿਆ। ਉਹ ਯਾਰ ਉਹਨੂੰ ਨਹੀਂ ਪੈਂਦੇ, ਉਹਨੂੰ ਕੀ ਹੋ ਗਿਆ ਤੈਨੂੰ? ਮੈਂ ਕਾਲੂ ਕਿਹਾ ਵਾ ਨਹੀਂ ਤੂੰ ਨਹੀਂ ਮੈਂ ਉਹਨੂੰ ਕਿਹਾ ਵਾ ਵੀ ਮੈਂ ਪਾਉਣੇ ਪਾਉਣੇ। ਦੱਸ ਯਾਰ ਤੂੰ ਗੱਲ ਕਰ ਯਾਰ ਜਦੋਂ ਤੂੰ ਉਹ ਪਾਉਂਦਾ ਹੀ ਨਹੀਂ ਤੂੰ ਕਦੋਂ ਪੈਂਦੇ ਖੋਤੇ ਨੇ ਲੱਤ ਮਾਰੀ ਤੇ ਉਹਨੂੰ ਦੰਦੀਆਂ ਵੱਢਣ ਦੀ। ਖੋਤੇ ਨੇ ਦਲਤੀ ਮਾਰੀ ਖੱਪ ਪਾ ਦੇ, ਕਹਿੰਦਾ ਬਰੂਸਰੀ ਦਾ ਸ਼ਗਿਰਦ। ਉਹ ਯਾਰ ਕੀ ਹੋ ਗਿਆ, ਲੱਤਾਂ ਨਹੀਂ ਸੀ ਮਾਰਦਾ, ਉਹ ਕਰਾਟੇ ਖੇਲਦਾ ਸੀ ਪਰੇ। ਖੋਤੇ ਨੇ ਲੱਤ ਮਾਰੀ ਉਹਨੂੰ ਕਹਿੰਦੇ ਬਹਿ ਜਾ ਤੂੰ ਏਡਾ ਘੋੜਾ ਕਿਤੇ ਰਹਿੰਦਾ ਨੀ। ਖੋਤੇ ਨੇ ਲੱਤ ਮਾਰੀ ਤੇ ਰਿਵਿਊ ਲੈਣ ਦਿਆ ਕਿ ਯਕੀਨ ਨਹੀਂ ਤੇਰੇ ਮੱਥੇ ਤੇ ਵੱਜਣ ਦੇ ਹੀ ਯਾਰ। ਕੋਤੇ ਨੇ ਲੱਤ ਮਾਰੀ ਤੇ ਕਹਿੰਦਾ ਰਿਵਿਊ ਲੈ ਜਾ। ਕਿਵੇਂ ਕਹਿੰਦਾ ਯਕੀਨ ਨਹੀਂ ਤੇਰੇ ਖੂਨ ਤੇ ਨਿਕਲ ਤੈਨੂੰ ਯਕੀਨ ਤੇ ਨਹੀਂ ਲੱਤੀ ਨੇ ਯਕੀਨ ਨਹੀਂ ਲੱਤੀ ਤੇ ਆ ਪਾੜ ਤੇ ਉਹਨੇ ਪਾਤਾ ਰਿਵਿਊ ਲੈ ਬੇਟਾ ਖੁੱਲਾ ਖੋਲਦਾ ਤੇਰਾ ਖੁੰਬਿਆ ਨਾ ਉਹਨੇ ਤੇਰੇ ਬਰਫ਼ ਦੇ ਸੂਏ ਨਾਲ ਟਾਂਕੇ ਲਾਏ ਤਾਂ ਵੀ ਨਹੀਂ ਤੈਨੂੰ ਯਕੀਨ ਹੁੰਦਾ। ਬਾਤ ਭਾਈ ਕਿੰਨਾ ਰਿਵਿਊ ਦੇ ਲੈ ਤਾਜੀ ਸੱਪਾਂ ਦਾ ਬੜਾ ਸ਼ੌਕੀਨ ਸੀਗਾ, ਤੈਨੂੰ ਢੁੱਡ ਮਾਰਨਾ ਸਿਖਾਉਣ ਦਿਆ। ਉਹ ਡੰਗ ਮਾਰਦਾ ਵਾ, ਕੀ ਹੋ ਗਿਆ ਤੈਨੂੰ ਯਾਰ? ਕੀ ਬੱਕਰਾ ਲਿਆ ਤੂੰ? ਸੱਪ ਨੂੰ ਨਾ ਸਿੱਧਾ ਕਰਕੇ ਤੇ ਪੀਸ ਪਾਉਂਦੇ ਯਾਰ ਸਟਿਕ ਹੁੰਦੀ ਸੱਪ ਨੂੰ ਸਿੱਧਾ ਕਰਕੇ ਤੇ ਜਾਲਾ ਲਾਉਣ ਵਾਲਾ ਲਾ ਕੇ ਤੇ ਜਾਲੇ ਲਾਉਣ ਦਿਆ। ਓ ਯਾਰ ਉਹਨਾਂ ਜਾਲੇ ਨਹੀਂ ਲਾਤੇ, ਤੂੰ ਨਵਾਂ ਲੈ ਕੇ ਆ। ਯਾਰ ਤੂੰ ਏਡਾ ਪਾਗਲ ਫਰੀਆ ਤੈਨੂੰ ਉਹ ਕਸਮ ਅਕਲ ਹੀ ਨਹੀਂ ਹੈਗੀ ਉਹ ਤੈਨੂੰ ਮੈਨੂੰ ਬਹੁਤ ਆ ਜੇ ਮੈਂ ਇਦਾਂ ਦੀ ਕੀਤੀ। ਓਏ ਭਾਈ ਨਹੀਂ ਯਾਰ ਉਹ ਝੂਠ ਸਿਆਣਾ ਪੈਣਾ ਬੰਦਾ ਸਹੀ ਕਹਿੰਦੇ ਆ। ਸਾਜੀ ਸੱਪ ਨਹੀਂ ਜਿਹੜਾ ਅੱਜ ਹੁੰਦਾ ਉਹਨੂੰ ਅੱਧਾ ਕੱਟ ਕੇ ਉਹਦੀ ਕਈ ਬਣਾਈ ਜਾਣੀ ਫਿਰ ਕਿਤੇ ਮਿੱਟੀ ਗੋਦਣ ਨੇ ਓ ਯਾਰ 10,000 ਨੂੰ 10,000 ਕੋਲ ਐਂ ਕਰੀ ਉਹ ਲੈ ਯਾਰ ਕੀ ਹੋ ਗਿਆ ਤੈਨੂੰ? ਨਹੀਂ ਨਹੀਂ ਐਦਾਂ ਵਾਲੇ ਸੱਪ ਲੈ ਕੇ ਨਾ ਇਥੋਂ ਕੱਟ ਕੇ ਦਾਤਾ ਸਾਹਿਬ ਵੇਚਣ ਦੇ ਦੇਗਾਂ ਵਾਲੇ ਨੂੰ। ਓ ਯਾਰ ਟਿੰਡ ਹੁੰਦੀ, ਸਾਨੂੰ ਪੁੱਛ, ਸਾਡਾ ਆਧਾਰ ਆ ਨਾ, ਸਾਨੂੰ ਪਤਾ। ਅੱਛਾ ਉਸਤਾਦ ਜੀ ਜਿਹੜੀ ਟਿੰਡ ਹੁੰਦੀ ਹੈ ਇਹ ਕਿੱਦਾਂ ਨਾਈਆਂ ਦੀ ਟਿੰਡ ਹੁੰਦੀ? ਟਿੰਡ ਤੇ ਅਸੀਂ ਮਤਲਬ ਨਾਈਆਂ ਦੀ ਮਤਲਬ ਉਹ ਨਾਈ ਕਹਿੰਦੇ ਆ ਸਾਡੀ ਤਾਜ ਟਿੰਡ। ਪਕਾ ਕੇ ਦੇਗ ਪਕਾ ਕੇ ਵਿੱਚੋਂ ਕੱਢਦੇ ਰਹੀ ਲੰਗਰ, ਉਹਦੇ ਚ ਬੜੀ ਬਰਕਤ ਆ। ਭਾਣ ਕੀ ਹੋ ਗਿਆ ਤੈਨੂੰ? ਉਹ ਮੈਨੂੰ ਪਤਾ ਵਾ ਉਹਦੇ ਨਾਲ ਵੰਡਦੇ ਯਾਨੀ ਕੋਈ ਮੈਂ ਕਹਿੰਦਾ ਕੋਈ ਗਲਤ ਨਹੀਂ ਲਫ਼ਜ਼ ਉਹਨੂੰ ਕਹਿ ਟਿੰਡ ਕਿਉਂ ਕਹਿੰਦੇ ਆ ਕਿ ਸਾਡੀ ਟਿੰਡ ਆ? ਇਹ ਕਿਉਂ ਕਹਿੰਦੇ ਹਾਂਜੀ ਇਹ ਕਿਉਂ ਉਹ ਟਿੰਡ ਟੈਪ ਹੁੰਦੀ ਹੈ ਜੀ, ਤਾਂ ਉਹਨੂੰ ਨਾਮ ਉਹ ਦਿੱਤਾ। ਨਹੀਂ ਸੌਖਾ ਇਹ ਗਲਤ ਉਹ ਗੱਲ ਨਹੀਂ ਘਰੋੜੀ ਜਿਹੜੀ ਹੁੰਦੀ ਹੈ ਨਹੀਂ ਨਹੀਂ ਸਭ ਤੋਂ ਪਹਿਲੇ ਆਪਣਾ ਹਿੱਸਾ ਕੱਢਦੇ ਪਿੱਛੇ ਹਾਂਜੀ। ਪਿੱਛੇ ਫੇਰ ਇੰਨਾ ਕਰਾਇਆ ਜਾਂਦਾ। ਹਾਂ ਪੌਕੀ 8 ਕਿਲੋ ਪੈ ਜਾਂਦੀ ਜੀ ਉਹ ਚ। ਉਹ ਮਰੇ ਅੱਲਾ ਮਾਫੀ ਦੇ। ਜਿਹੜੀ ਮਾਸ਼ਾਅੱਲਾ ਟਿੰਡ ਹੁੰਦੀ ਆ ਤੇਰੀ ਦੁਆ ਚਾਹੀਦੀ ਹੈ। ਅੱਧੀ ਦੇਗ ਜਿੱਡੀ ਟਿੰਡ ਦੀ ਹੈ। ਕਈ ਬੰਦੇ ਪਹਿਲੇ ਗੱਲ ਕਰਦੇ ਭਾਈ ਚੌਲ ਅਸੀਂ ਕੋਈ ਨਹੀਂ, ਜਿਵੇਂ ਕੁਰਬਾਨੀਆਂ ਨੇ ਨਹੀਂ ਹਾਂਜੀ, ਕਹਿੰਦੇ ਹਾਂਜੀ। ਭਾਈ ਮਜ਼ਦੂਰੀ ਦੇਣੀ ਆ, ਉਜਰਤ ਦੇਣੀ ਆ, ਗੋਸ਼ਤ ਨਹੀਂ ਦੇਣਾ। ਹਾਂਜੀ ਇਦਾਂ ਨਹੀਂ ਤੇ ਕਰਦੇ ਆ। ਐਸੇ ਕਸਾਈ ਨੇ ਸੋਹਣਾ ਆਪਣਾ ਨਿਜ਼ਾਮ ਕੱਢ ਕੇ ਪਹਿਲੇ ਦੋ ਮੁੰਡੇ ਉਹਨਾਂ ਨੇ ਨਾਲ ਰੱਖੇ ਹੁੰਦੇ, ਹਾਂਜੀ ਉਹ ਵਿੱਚ ਗੇਮ ਪਾ ਰਹੇ ਹੁੰਦੇ ਵਿੱਚ। ਆਹੋ ਬੰਦਾ ਲੱਭਦਾ ਰਹਿੰਦਾ ਯਾਰ ਮੈਂ ਬੱਕਰਾ ਖੜਾ ਸੀ ਤੇ ਜੇ ਖੜਾ ਸੀ ਤੇ ਫਿਰ ਇਹਦੇ ਭਾਵੇਂ ਕਿੱਥੇ? ਹਾਂਜੀ 4 ਦਿਨ ਹੋ ਗਏ ਖੜਾ ਸੀ, ਕਾਤੇ ਖੜਾ ਸੀ? ਉਸਤਾਦ ਜੀ ਨਾਈ ਅਗਰ ਉਹ ਚੋਣਾ ਨਾ ਲੈ ਕੇ ਜਾਵੇ ਉਹ ਮਜ਼ੇਦਾਰ ਨਾ ਬਣ। ਉਹ ਬਸ ਓਏ ਯਾਰ ਉਹ ਹਿਕਮਤ ਉਹ ਸਾਜੀ ਉਹਨਾਂ ਦੇ ਕੋਈ ਮਜ਼ੇਦਾਰ ਨਾ ਬਣਨ। ਅੱਛਾ ਜਿਹੜੇ ਨਾਈ ਨੇ ਘਰ ਹੀ ਪਕਾਉਣੀ ਹੋਵੇ ਤੇ ਫਿਰ ਇਹਦਾ ਮਤਲਬ ਉਹ ਨਾ ਕੱਢੇ ਤੇ ਫਿਰ ਮਜ਼ੇਦਾਰ ਉਹ ਨਾ ਨਿਕਲਣ ਤੇ ਕਿਦਾਂ? ਹਾਂ ਐਡਾ ਚਿਕਨ ਕਨੌਰ ਵਾਲਿਆਂ ਦਾ ਨਾਈ ਤੂੰ। ਕੀ ਬਾਤ ਹੈ, ਚੁੱਲ੍ਹੇ ਤੇ ਸੇਫਟੀ ਪਈ ਹੁੰਦੀ ਵਾਹ। ਯਾਰ ਮੈਂ ਸਹੀ ਕਹਿ ਰਿਹਾ ਰਾਤ ਨਾਲ ਯਾਰ ਖੁਦਾ ਦਾ ਨਾ ਯਾਰ ਕੀ ਹੋਇਆ? ਡੈਸ਼ਬੋਰਡ ਤੇ ਮੋਲੀ ਪਈ ਹੁੰਦੀ ਹੈ, ਚੁੱਲ੍ਹੇ ਤੇ ਸੇਫਟੀ ਪਈ। ਆਹ ਤੇ ਨਹੀਂ। ਚੁੱਲ੍ਹੇ ਤੇ ਸੇਫਟੀ ਦਾ ਤੁੱਕ ਹੀ ਨਹੀਂ ਬਣਦਾ ਯਾਰ। ਤੇਰੇ ਮੋਗਾ ਕੀ ਹੋ ਗਿਆ ਤੈਨੂੰ ਯਾਰ? ਸ਼ਾਇਰ ਬਣ ਗਿਆ, 4.5 ਸਾਲ ਲਾ ਕੇ ਕਿਤਾਬ ਲਿਖੀ, ਮੁੜ ਕੇ ਐਂਡ ਤੇ ਸਾਰੀ ਪੜ੍ਹੀ ਤੇ ਮੁੰਡੇ ਨੂੰ ਕਹਿੰਦਾ ਯਾਰ ਜਾਂਦਾ ਬਾਹਰ ਛੱਡ ਜੀ। ਸਾਰਾ ਕਿਤੋਂ ਕਰੀ ਅੱਗੇ ਅਨੋਖੇ ਕੰਮ ਕਰਦਾ ਸੀ ਉਸਤਾਦ ਜੀ। ਬਹੁਤ ਮੈਂ ਕਹਿੰਦਾ ਬੈਲ ਲਵਾਈ ਤੇ ਨਿਊ ਖਾਨ ਦਾ ਹਾਰਨ ਲਵਾਇਆ। ਬੈਲ ਛੋਟੀ ਹੁੰਦੀ ਬੜੀ ਮਿੱਠੀ ਜੀ ਲਵਾ ਤੂੰ ਸਹੀ ਗੱਲ ਹੈ ਮਾਮੂਲੀ ਬਣਾ ਦੱਸ ਯਾਰ ਕਹਿ 4 ਤਾਏ ਬੋਲੇ ਹੋ ਗਏ। ਯਾਰ 4 ਤਾਏ ਬੋਲੇ। ਯਾਰ ਅਮੀਰਾਂ ਦੀ ਬੈਲ ਹੈ ਨਾ ਟਮ ਟਮ ਟਮ, ਹਾਂਜੀ। ਇਹਨਾਂ ਦੀ ਬੈਲ ਸੀ ਫਟੇ ਮੂੰਹ ਫਟੇ ਮੂੰਹ। ਹੋਰ ਕੀ ਲਵਾਈ ਦੀ ਯਾਰ? ਕੀ ਨਹੀਂ ਅੱਛਾ ਜਿਹੜਾ ਆਖਰੀ ਪਿਛਲਾ ਕਮਰਾ ਨਾ ਉੱਥੇ ਬੈਲ ਲਵਾਈ, ਬੰਦਾ ਸਿੱਧਾ ਅੰਦਰ ਲੰਘ ਕੇ ਪਿਛਲੇ ਕਮਰੇ ਜਾ ਕੇ ਬੈਲ ਦਿੰਦਾ ਤੇ ਉਹਦੇ ਵੀ ਪਿੱਛੋਂ ਆ ਕੇ ਕਹਿੰਦੇ ਕੌਣ? ਤੇਰਾ ਇਹ 2 ਰੋਲ ਪਲਾਦੇ ਵੀ ਪੈਂਦੇ ਆ ਜੀ ਯਾਰ। ਉਹ ਯਾਰ ਬੇਵਕੂਫਾ ਬੈਲ ਬਾਹਰ ਲਾਈ ਦੀ। ਉਹ ਮੈਂ ਨਹੀਂ ਬੈਲ ਲਾਈ ਨਹੀਂ ਯਾਰ। ਲਵਾਈ ਇਹਨਾਂ ਨੇ ਬੈਲ ਨਹੀਂ ਲਵਾਈ। ਇਹਨਾਂ ਨੇ ਉਹ ਹੰਡਾਈ ਡਾਲੇ ਵਾਂਗੂ ਨਹੀਂ ਪਿੱਛੇ ਸੰਗਲ ਟੰਗਿਆ ਹੁੰਦਾ, ਉਹ ਬੂਹੇ ਅੱਗੇ ਲੱਗਾ, ਉਹ ਮਾਰਨਾ ਪੈਂਦਾ। ਇਹਨੇ ਘਰ ਬਣਾਇਆ ਸਭ ਤੋਂ ਪਹਿਲੇ ਪਿਛਲੀ ਕੰਧ ਤੇ ਬੈਲ ਲਵਾ ਕੇ ਉਹਦੇ ਅੱਗੇ ਸਾਰਾ ਮਕਾਨ ਬਣਾ ਲਿਆ। ਯਾਰ ਕੌਣ ਇੰਨਾ ਪਿੱਛੇ ਜਾ ਕੇ ਬੈਲ ਵਜਾ? ਯਾਰ ਫਰੀਦ ਕਹਿੰਦਾ ਪਹਿਲੇ ਲਵਾ ਲਓ। ਕਰਿਆ ਕਰ ਯਾਰ। ਉਹ ਯਾਰ ਉਹ ਟਿੰਡ ਦਾ ਕੀ ਰੌਲਾ ਵਾ ਉਸਤਾਦ ਜੀ? ਆ ਤੇ ਗੱਲ ਹੀ ਬੇਲੋਜਿਕ ਆ। ਅੱਜ ਸਾਰੇ ਨਾਈ ਇਦਾਂ ਕਰਦੇ। ਉਸਤਾਦ ਜੀ ਟਿੰਡ ਜਿਹੜੀ ਇੱਕ ਪੈਸੇ ਨਹੀਂ ਦੇਈਦੇ ਨਾਈ ਨੂੰ ਦੇਗ ਪਕਾਉਣ ਦੇ, ਉਹਨੇ ਜੋ 500,000 ਜਿੰਨਾ ਯਾਰ ਜੇ ਤੂੰ ਇਹ ਗੱਲ ਕਰਦਾ ਨਾ ਤੇ ਫਿਰ ਇੱਕ ਬੰਦਾ ਤੁਸੀਂ ਹੁਣ ਸ਼ਾਦੀ ਦੇ
ਹਾਂਜੀ ਬੈਂਡ ਵਾਲੇ ਲੈ ਕੇ ਜਾਂਦੇ, ਉਹ ਕਹਿੰਦੇ ਜੀ 25000 ਰੁਪਏ ਲਾਂਗੇ, ਹਾਂਜੀ ਤੇ ਤੁਸੀਂ ਉੱਥੋਂ ਕਾਤੋਂ ਤੋਂ ਵੇਲਾ ਫੜਦੇ ਫਿਰ ਜਿਹੜੇ ਬੈਂਡ ਵਾਲੇ? ਸਰ ਉਹਦਾ ਫਾਰਮੈਟ ਹੀ ਇਹ ਵਾ। ਹਾਂ ਫਾਰਮੈਟ ਨਹੀਂ, ਇਦਾਂ ਹੀ ਹੈ, ਨਜ਼ਰ ਨਿਆਜ਼ ਹੁੰਦੀ ਹਰ ਕੰਮ ਨਹੀਂ 'ਚ। ਉਹ ਫਰੀਦ ਵੀ ਸਹੀ ਕਹਿੰਦੇ ਆ, ਇੰਨੇ ਵੀ ਟਿੰਡ ਲਾਈ ਫਰੀਦ ਨੇ ਵੀ, ਇੰਨੀ ਟਿੰਡ ਲਾ ਲਈ, ਇੰਨੇ ਟੋਲ ਕੱਢ ਲਏ ਉਹਨਾਂ ਦੇ, ਕਹਿੰਦੇ ਉਹ ਬੰਦੇ ਕਹਿੰਦੇ ਟਿੰਡ ਲਾ, ਧੂਮ ਨਾ ਲਾ, ਥੋੜੇ ਕਰ ਲੈ। ਹਾਂ ਨਹੀਂ ਉਸਤਾਦ ਜੀ, ਉਹ ਜਿਹੜੇ ਬਾਜਿਆਂ ਵਾਲੇ ਕਹਿ ਰਹੇ ਤੁਸੀਂ ਕਿ ਉਹ ਪੈਸੇ ਪੂਹੇ ਉਹ ਲੈਦਾ ਹੁੰਦੇ ਨੇ ਉਹਨਾਂ ਦੇ? ਬਾਜਿਆਂ ਵਾਲੇ ਮੁੱਕਦੇ ਲਹਿਦਾ ਨੇ, ਉਸਤਾਦ ਮੁੱਕਦੇ ਲਹਿਦਾ ਨੇ ਕਿ ਵੀ 25000 ਲਵਾਂਗੇ 30000 ਲਵਾਂਗੇ। ਉਸ ਤੋਂ ਬਾਅਦ ਉਤੋਂ ਯਾਰ ਉਹਨਾਂ ਬੱਟ ਜਾਂਦਾ ਕੁਆਲਾਂ ਦੇ ਨਾਲ, ਮੁਖਤਲਿਫ ਕੁਆਲਾਂ ਨਾਲ ਜਾਂਦਾ, ਉਹ ਇੱਕ ਰੇਟ ਤੈਅ ਕਰਕੇ ਜਾਂਦੇ। ਉੱਥੇ ਦਿਲ ਕਰੇ ਉੱਪਰੋਂ ਕੋਈ 10 ਲੱਖ ਸਿੱਟ ਦੇਵੇ ਜਾਂ ਕੋਈ 1 ਰੁਪਈਆ ਨਾ ਸਿੱਟੇ। ਹਾਂਜੀ ਅੱਛਾ ਜੀ। ਇਦਾਂ ਤੇ ਫਿਰ ਉਹ ਹੁਣ ਨਾਏ ਵੀ ਤੈਅ ਕਰਕੇ ਜਾਂਦੇ, ਤੇ ਉਹਨਾਂ ਨੇ ਚੌਲ ਤੇ ਪਕਾਏ, ਉਹਨੇ ਯਾਰ ਉਹ ਆਪਣੇ ਬੱਚਿਆਂ ਵਾਸਤੇ ਉਹ ਨਹੀਂ ਲੈ ਕੇ ਜਾ ਸਕਦਾ। ਉਸਤਾਦ ਜੀ ਮੈਂ ਇੱਕ ਕਰੈਕਟਰ ਨੂੰ ਗਾਲਾਂ ਕੱਢਦਾ ਵਾਂ, ਮੈਨੂੰ ਪਤਾ ਬਾਅਦ ਚੋਂ ਲੱਗਾ ਮੈਂ ਓਰੀਜਨਲ ਪੈਸੇ ਇਹਨਾਂ ਦੋਸਤ ਤੇ ਲੁਟਾਣ ਡਿਆ ਵਾਂ, ਵੇਲਾਂ ਕਰਾਉਣ ਡਿਆ ਵਾਂ, ਕਿਉਂਕਿ ਮੇਰੀ ਉਹ ਸਾਹਮਣੇ ਕਰੈਕਟਰ ਦੋ ਹੈਗੇ ਸੀਗੇ, ਉਹਨਾਂ ਨੇ ਮੇਰੀ ਥੋੜੀ ਜਿਹੀ ਲਾਗਤ ਬਾਜੀ ਸੀ। ਮੈਂ ਉਹਨਾਂ ਉਸਤਾਦ ਜੀ ਕੋਈ 45000 ਰੁਪਏ ਦੀ ਮੈਂ ਇਹਨਾਂ ਵੇਲਾ ਕਰਾ ਦਿੱਤੀ। ਉਸਤਾਦ ਜੀ ਨਾ ਉਹ ਗੱਪ ਨਹੀਂ ਯਾਰ, ਫਰੀਦ ਮੈਂ ਓਰੀਜਨਲ ਕਹਿਣ ਡਿਆ ਵਾਂ। 1 ਮਿੰਟ ਉਸਤਾਦ ਜੀ, ਨਹੀਂ ਕਲਾਂਟ ਇਹ ਭੁੱਖ ਲੱਗੀ ਹੈ, ਚਲੋ ਯਾਰ ਸੁਣ ਲਓ ਯਾਰ, ਇੱਕ ਮਿੰਟ ਚਲੋ ਸੁਣ ਲਓ। ਚਲੋ ਯਾਰ ਛੱਡ ਫੈਸਲ ਤੂੰ ਪਤਾ ਕਿ ਤੂੰ 15-20 ਵੀ ਕਹਿੰਦਾ ਨਾ ਤੇ ਅਸੀਂ ਤਾਂ ਵੀ ਹੈਰਾਨ ਹੋਣਾ ਸੀ, ਤੂੰ 45 ਹੀ ਕਹਿ ਕੇ ਝੂਠ। ਅੱਛਾ ਮੈਂ ਓਰੀਜਨਲ ਦੱਸਾਂ ਤੁਹਾਨੂੰ। ਅੱਛਾ ਚਲੋ ਜੀ। ਉਸਤਾਦ ਜੀ 8200 ਰੁਪਏ ਦੀਆਂ ਮੈਂ ਵੇਲਾਂ ਕਰਾਈਆਂ। ਅੱਛਾ ਠੀਕ, ਹਾਂ ਮੇਰੇ ਕੋਲ ਜੇਬ ਦੇ ਵਿੱਚ ਹੈ ਹੀ ਇੰਨੇ ਸੀਗੇ। ਰਸੀਦ ਮੈਂ ਨਾ ਉਹ ਕਹਿੰਦਾ ਰਸੀਦ ਹੈ ਵਾ ਤੇਰੇ ਕੋਲ। ਉਸਤਾਦ ਜੀ ਮੈਂ ਨਾ ਵੇਲਾਂ 8200 ਦੀਆਂ, ਉਧਰਲੇ ਕਰੈਕਟਰ ਜਿਹੜੇ ਸਾਹਮਣੇ ਦੋ ਸਨ ਉਹ ਵੀ ਭਾਈ ਧੜਾ ਧੜ ਕਰਾਣ ਦੇ। ਤੇ ਹੁਣ ਮੈਂ ਵੇਖਾਂ, ਮੈਂ ਕਿਹਾ ਯਾਰ ਉਹ ਕਰੈਕਟਰ ਇੱਕ ਤਾਂ ਬਿਲੀਅਰਡ ਲਾਈ ਹੋਈ ਬਾਹਰ, ਠੀਕ ਹੈ, ਦੂਸਰੇ ਨੇ ਸਬਜ਼ੀ। ਮੈਂ ਕਿਹਾ ਯਾਰ ਕਿੱਥੋਂ ਇੰਨੇ ਪੈਸੇ ਯਾਨੀ ਕਿ ਕਰੀ ਜਾਣ। ਉਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਇੱਕ ਉਹਨਾਂ ਦਾ ਹੁੰਦਾ ਹੈ ਗਲਾਸ ਸਿਸਟਮ। ਗਲਾਸ ਹੁੰਦਾ ਨਾ ਉਹਨੂੰ ਕਿ ਉਹ ਜਿਹੜਾ ਵੇਲਾ ਨਹੀਂ ਕਰਾਉਂਦਾ ਉਹਨੂੰ 2000 ਦੇਣਾ, ਤੇ ਉਹਨੂੰ ਕਹਿਣਾ ਕਿ ਯਾਰ ਮੇਰੇ ਕੋਲ ਪੈਸੇ ਨਾ ਮੁੱਕਣ, ਮੈਂ ਤੈਨੂੰ ਹੀ ਦੇਣੇ ਆ। ਉਹ ਫਿਰ ਉਹਨਾਂ ਕੋਲ ਫੜਾਈ ਜਾਂਦੇ ਨੇ ਤੇ ਉਧਰੋਂ ਫੜੀ ਜਾਂਦੇ ਉਹ ਉਧਰੋਂ। ਇਦਾਂ ਦੇ ਬੜੇ ਤਰੀਕੇ ਤੇ ਨੇ। ਉਸਤਾਦ ਜੀ ਮੈਨੂੰ ਕਿਉਂ ਨਹੀਂ ਦੱਸਿਆ ਉਹਨੇ? ਮੇਰੇ ਕੋਲ ਤੇ ਓਰੀਜਨਲ ਪੈਸੇ ਪਤਾ ਨਹੀਂ ਨਾ, ਵੈਸੇ ਬਹੁਤ ਤਰੀਕੇ ਨੇ ਇਦਾਂ ਦੇ। ਮੈਂ ਤੇ ਉਸਤਾਦ ਜੀ ਮੈਨੂੰ ਬੜਾ ਹੀ ਦੁੱਖ ਹੋਇਆ। ਗੱਲ ਤੋਂ ਇਸ ਗੱਲ ਮੈਂ ਓਰੀਜਨਲ ਲਿੱਤੇ, ਉਹਨਾਂ ਨੇ ਗਲਾਸ ਦੇ ਵਿੱਚ 1500 ਰੁਪਈਆ ਦੇ ਕੇ ਤੇ ਉਹਨਾਂ ਕੋਲ ਨੋਟ ਹੀ ਨਹੀਂ ਮੁੱਕਣ ਦੇ। ਓਰੀਜਨਲ ਹੀ ਜਿਹੜੇ ਹੁੰਦੇ ਨੇ ਇਹ ਫੀਲਡ ਵਾਲੇ ਬਾਜਾਂ ਇਹ ਤੇ ਤੁਹਾਡੇ ਚ ਇਹਨਾਂ ਵਿਚਾਰਿਆਂ ਦੀ ਨਾ, ਤੁਹਾਡੇ ਚ ਮਤਲਬ ਯਾਰ ਚੀਮਾ ਵਾ ਉਹ ਨਾ ਛੱਡਦੇ ਨਹੀਂ ਚੀਮਾ ਨਹੀਂ, ਯਾਰ। ਮੈਂ ਇੱਕ ਅਹਿਸਾਸ ਦੀ ਇਨਸਾਨੀਅਤ ਦੀ ਗੱਲ ਕਰਾਂ ਨਾ, ਸੀਜ਼ਨ ਇਹਨਾਂ ਦਾ ਸਿਰਫ 3 ਮਹੀਨੇ ਵਿਚਾਰਿਆਂ ਦਾ ਹੁੰਦਾ। ਸਹੀ ਗੱਲ ਹੈ। ਤੁਹਾਡਾ ਕਹਿਣਾ 3 ਮਹੀਨਿਆਂ ਦੇ ਵਿੱਚ ਨਹੀਂ ਯਾਰ ਉਹਨਾਂ ਦਾ ਈਦ ਤੋਂ ਬਾਅਦ ਤੇ ਵੱਡੀ ਤੋਂ 10 ਦਿਨ ਬਾਅਦ, ਉਸ ਤੋਂ ਬਾਅਦ ਰਬੀਉਲ ਅਵਲ ਤੀਕਰ ਇਹਨਾਂ ਵਿਚਾਰਿਆਂ ਵਿਹਲੇ, ਯਾਨੀ ਇਹ ਹਿਸਾਬ ਹੁੰਦਾ। ਫਿਰ ਸਾਲ ਪੂਰਾ ਵਿਹਲੇ, ਅੱਗੋਂ ਰਮਜ਼ਾਨ ਆ ਗਿਆ, ਫਿਰ ਇਦਾਂ ਮੁਹਰਮ ਆ ਗਏ, ਮੁਹਰਮ ਆ ਗਏ, 3 ਮਹੀਨੇ ਵਿਚਾਰਿਆਂ ਕੰਮ ਕਰਨਾ। ਤੇ ਜੇ ਤੁਸੀਂ ਉਹਨਾਂ ਦੇ ਉੱਤੇ ਆ ਗੱਲਾਂ ਤੇ ਉਹ ਵਿਚਾਰੇ ਕੀ ਕਰਦੇ ਨੇ, ਉਹ ਸਾਰੇ ਜਿੰਨੇ ਵੀ ਬੈਂਡ ਦਾ ਕੰਮ ਕਰਦੇ ਧੁੱਪ ਦੇ ਵਿੱਚ, ਉਹ ਕੋਈ ਸੀਜ਼ਨ ਆਊਟ ਹੋਵੇ ਤੇ ਕੋਈ ਸਫੈਦੀ ਕਰਨ ਡਿਆ ਹੁੰਦਾ, ਕੋਈ ਮਜ਼ਦੂਰੀ ਕਰਨ ਡਿਆ ਹੁੰਦਾ। ਚਲੋ ਤੇਰੇ ਤਰ੍ਹਾਂ ਮੰਗਦੇ ਤਾਂ ਨਹੀਂ ਨਾ, ਕੰਮ ਕਰਦੇ ਮਿਹਨਤ ਕਰਦੇ, ਅੱਛੀ ਗੱਲ ਆ, ਹਾਂਡੀ ਦਾ ਕਰਨਾ ਹਾਰਨ ਚਾਹੀਦਾ ਹੁੰਦਾ, ਸਹੀ ਮਿਹਨਤ। ਹਾਂਜੀ ਹਾਂਡੀ ਦਾ ਹਾਰਨ ਹੁੰਦਾ ਜੀ, ਠੀਕ ਹੈ। ਸਹੀ ਗੱਲ। ਅੱਛਾ ਇਹ ਇੰਜ ਕਹਿੰਦਾ ਵਾ ਜਿਵੇਂ ਨਾ ਕਿਸੇ ਨੂੰ ਜਮਾ ਨਹੀਂ ਕਰਾਈ ਦੀ ਜੁਗਤ। ਇਹ ਹਾਂਡੀ ਦਾ ਹਾਰਨ ਹੁੰਦਾ ਭਾਜੀ। ਮੇਰੇ ਲਿਖ ਲੈਣਾ ਜਰਾ, ਸਾਲਾ ਸਲਾਮੀ ਪਾ ਰਿਹਾ ਜੁਗਤ ਦੀ। ਹਾਂ ਕਿਆ ਮੈਂ ਵੀ ਡਰ ਜੰਨਾ ਯਾਰ, ਕਦਮ ਹੀ ਬੋਲ। ਆਹਾਂ ਅੱਛਾ ਦੇਗ ਪਕਾ ਲੈਂਦੇ ਤੁਸੀਂ ਵੈਸੇ? ਉਹ ਕਿਹੜਾ ਔਖੀ ਹੈ ਜੀ, ਕਿਹੜਾ ਇੰਜਣ ਖੋਲਣਾ ਮਰੇ ਉਹ। ਉਹ ਤੂੰ ਦੇਖ ਪਕਾ ਲੈਣਾ ਕੱਲੂ ਸੱਚੀ ਹਾਂਜੀ ਚੌਲਾਂ ਦੀ। ਹਾਂਜੀ ਇਹ ਕਿੰਨੇ ਚੌਲਾਂ 'ਚ ਕਿੰਨਾ ਮੁਰਗਾ, ਕਿੰਨੇ ਚਿੱਟੇ ਚਨੇ? ਅਗਰ ਚਿੱਟੇ ਚਨੇ, ਵਾਈਟ ਚਨੇ ਤੇ ਮੁਰਗਾ ਭਾਰ ਵੀ ਬਣਿਆ ਰਹਿਣ ਦੀਦਾ ਜੀ, ਤੁਸੀਂ ਪੁੱਛਣ ਹੀ ਲੱਪੇ। 1 ਮਿੰਟ ਠਹਿਰ ਜਾਓ, 1 ਮਿੰਟ ਉਸਤਾਦ ਜੀ। ਨਹੀਂ ਉਹ ਚਿੱਟੇ ਚਨੇ ਤੇ ਮੁਰਗਾ ਕੌਣ ਬਣਾਉਂਦਾ ਇਕੱਠਾ? ਮੈਂ ਬਣਾਉਂਦੇ ਭਾਵੇਂ ਮਾਫ ਕਰ ਮੈਂ ਦੇਣਾ। ਖਾਦੇ ਨੇ, ਨਵੀਦ ਲੈ ਕੇ ਆਇਆ ਸੀ ਚਿੱਟੇ ਚਨੇ ਵੀ ਵਿੱਚ ਚਿੱਟੇ ਚਨੇ ਵੀ ਸੀ, ਮੁਰਗਾ ਵੀ ਸੀ। ਹਾਂਜੀ ਉਸਤਾਦ ਔਰ ਐਸਾ ਮੈਂ ਨਹੀਂ ਖਾਦਾ ਕਦੇ ਉਹਨੂੰ। ਮੈਂ ਇੰਨੀ ਵਾਰੀ ਕਿਹਾ ਯਾਰ ਦੇਗ ਪਕਾ ਕੇ ਲੈ ਆ। ਡਬਲ ਹੋਣਾ, 2 ਦੇਗਾਂ ਹੋਣੀਆਂ। ਅੱਲਾ ਦੇ ਬੰਦੇ, ਜਾਂ ਮੁਰਗ ਪਲਾਓ ਹੁੰਦਾ ਜਾਂ ਚਨੇ ਵਾਲਾ ਪਲਾਓ ਹੁੰਦਾ, ਮੈਂ ਇਕੱਠੇ ਕਦੇ ਵੀ ਨਹੀਂ ਬਣਦੇ। ਮੈਂ ਚੈਫ ਹਾਂ ਉਸਤਾਦ ਜੀ। ਯਾਰ ਉਹ ਤੁਹਾਡਾ ਸਿਸਟਮ ਆ, ਤੁਸੀਂ ਇਕੱਠੇ ਕਦੀ ਬਣਦੇ ਹੀ ਨਹੀਂ ਕਿਸੇ ਦੇ। ਦੇਗ 'ਚ ਚਾਵਲ ਤੇ ਟੱਕਰ ਮਾਰ ਸਾਧ ਨੇ ਤੈਨੂੰ ਬੁੱਝ ਲਈ। ਨਹੀਂ ਗੱਲ ਇਹ ਹੈ ਕਿ ਭੈਣ ਤੁਸੀਂ ਹੁਣ ਨਾਈ ਆ। ਕੌਣ ਨਾਈ ਹੈ? ਰਾਜਪੂਤ ਆ ਜੀ। ਉਹ ਯਾਰ ਕੰਮ ਨਾਈਆਂ ਦਾ ਕਰਦੇ ਸੀ ਨਾ, ਇਹਦੇ ਵਾਲ ਸਾਹਿਬ ਵੀ ਕਰਦੇ ਸਾਰੇ। ਇੱਕ ਮਿਸਾਲ ਪੇਸ਼ਾਵਰ ਨਾਈ ਆ, ਸਹੀ ਗੱਲ ਹੈ, ਜਿੱਦਾਂ ਰਫੀ ਸਾਹਿਬ ਵੀ ਕਰਦੇ ਨਾਈ ਸੀ। ਕੋਈ ਮਸਲਾ ਨਹੀਂ। ਗੱਲ ਇਹ ਹੈ ਕਿ ਇਹਨੂੰ ਤੁਸੀਂ ਕੋਈ ਭਾਵੇਂ 10 ਕਿਲੋ 8 ਕਿਲੋ ਵਾਲੀ ਦੇਗ ਪਕਾ ਦਿਓ, ਵਿੱਚ 8 ਕਿਲੋ ਮੁਰਗਾ ਪਾ ਦਿਓ, 2 ਕਿਲੋ ਚਿੱਟੇ ਚਨੇ ਪਾ ਦਿਓ। ਇਹਨੂੰ ਕੀ ਤਕਲੀਫ ਆ ਪਾਉਣ 'ਚ? ਕੋਈ ਨਹੀਂ, ਇਹਨੂੰ ਕੀ ਤਕਲੀਫ ਆ? ਅੱਛਾ ਤੂੰ ਚਨਿਆਂ ਦੇ ਨਾਲ ਉਹਨੂੰ ਕਹਾ ਭਾਜੀ ਕਿਲੋ ਮਟਰ ਵੀ ਪਾ ਦਿਓ, ਉਹਨੇ ਵੀ ਪਾ ਦੇਣੇ। ਉਹਨੂੰ ਕਹਾ ਭਾਜੀ ਆਲੂ ਵੀ 5 ਕਿਲੋ ਪਾ ਦਿਓ, ਉਹਨੇ ਵੀ ਪਾ ਦੇਣੇ। ਤੈਨੂੰ ਕੀ, ਤੂੰ ਜਿੱਦਾਂ ਦੀ ਮਰਜ਼ੀ ਪਕਾ, ਤੇ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਸਾਰੀਆਂ। ਨਹੀਂ ਉਹਦਾ ਮਤਲਬ ਫੈਸਲ ਦਾ ਹੈ ਕਿ ਇੱਕ ਡਿਸ਼ ਦਾ ਲੈਵਲ ਹੁੰਦਾ ਵਾ। ਨਹੀਂ। ਉਹਦਾ
ਉਸਤਾਦ ਜੀ ਉਹਦੇ ਚ ਉਹ ਰਿਚਾਰਜ ਨਹੀਂ ਹੁੰਦਾ ਕੁਛ ਚੀਜ਼ਾਂ ਦਾ ਜਿਹੜਾ ਤੁਸੀਂ ਮਟਰ ਵੀ ਪਵਾਈ ਯਾਰ ਜਾਂਦੇ ਕਹਿੰਦੇ ਨੇ ਜਿੰਨਾ ਗੁੜ ਪਾਉਣਾ ਉਹਨਾਂ ਮਿੱਠਾ ਉਹ ਭਾਜਣ ਇਹਨਾਂ ਨੂੰ ਨਹੀਂ ਪਤਾ ਅਸਲ 'ਚ ਰੋਲਾ ਇਹ ਆ ਉਹ ਯਾਰ ਇਹ ਮੋਗੀ ਧਮਾਲ ਮਤਲਬ ਪਾਉਣੀ ਹੁੰਦੀ ਇਹਨਾਂ ਨੇ ਆ ਕੇ ਐਂਡ ਤੇ ਸਾਦੇ ਚੌਲ ਖਾਣੇ ਨੇ ਅੱਲਾ ਕਿੰਨਾ ਮਾਫ ਹੈ ਉਸਤਾਦ ਜੀ ਤੁਸੀਂ ਆਏ ਹੋ ਇੱਥੇ ਮੈਂ ਆਲੂ ਮਟਰ ਗਾਜਰਾਂ 'ਚ ਕਿੰਨੀਆਂ ਸਬਜ਼ੀਆਂ ਹੁੰਦੀਆਂ ਮਿਕਸ? ਹਾਂਜੀ ਉਸਤਾਦ ਜੀ ਹਾਂ ਤੇ ਫਿਰ ਆਲੂ ਹੁੰਦੇ, ਮਟਰ ਹੁੰਦੇ, ਗਾਜਰਾਂ ਹੁੰਦੀਆਂ, 3-4 ਚੀਜ਼ਾਂ ਹੋਰ ਪਾਈਆਂ ਹੁੰਦੀਆਂ ਵਿੱਚ। ਠੀਕ ਉਹ ਹੁੰਦਾ ਹਾਂ ਠੀਕ ਹੈ ਨਾ ਤੇ ਫਿਰ ਉਹ ਇੱਕ ਡਿਸ਼ ਹੈ। ਹੁਣ ਆਲੂ ਮਟਰ ਗਾਜਰਾਂ ਦੇ ਵਿੱਚ ਤੁਸੀਂ ਕਹੋ ਵਿੱਚ ਚਨੇ ਅੱਛਾ ਵੀ ਤੂੰ ਕਹਿੰਦਾ ਦੇਗ ਦੇ ਚਨੇ ਵਾਲੇ ਚਾਵਲ ਹੁੰਦੇ ਆ ਜਾਂ ਫਿਰ ਪਲਾਓ ਹੁੰਦਾ ਵਾ? ਆਹੋ ਮੁxtਲਫ ਮੈਂ ਤੁਹਾਨੂੰ ਦੱਸਣਾ ਅੱਛਾ ਪਲਾਓ 'ਚ ਚਨੇ ਵਾਲੇ ਚਾਵਲ ਨਹੀਂ ਪੈ ਸਕਦੇ? ਪਲਾਓ ਦੇ ਵਿੱਚ ਮੁਰਗ ਪਲਾਓ ਲੈਦਾ ਹੁੰਦਾ ਹੈ, ਚਨੇ ਵਾਲਾ ਪਲਾਓ ਲੈਦਾ ਹੁੰਦਾ, ਮਟਰਾਂ ਵਾਲਾ ਅੱਛਾ ਪਲਾਓ ਹੁੰਦਾ। ਲੈਦਾ। ਜੇ ਮੈਂ ਕਹਾਂ ਕਿ ਯਾਰ ਮੈਂ ਚਨੇ ਵੀ ਪਵਾਉਣੇ ਆ ਤੇ ਮੈਂ ਮੁਰਗਾ ਵੀ ਪਾਉਣਾ ਵਾ, ਹਾਂਜੀ ਫਿਰ ਉਹ ਨਾ ਹੀ ਤੁਹਾਨੂੰ ਸਮਝਾਵੇ ਉਹਨੂੰ ਨਹੀਂ ਕਹਿੰਦਾ ਇੰਝ ਸਮਝਾਵੇ ਮੈਨੂੰ। ਮੈਂ ਨਹੀਂ ਸਮਝਦਾ, ਮੇਰੇ ਕੋਲ ਪੈਸੇ ਆ, ਮੈਂ ਪਵਾਉਣੇ ਆ। ਠਹਿਰ ਇੱਕ ਮਿੰਟ, ਹਾਂਜੀ ਮੇਰੇ ਕੋਲ ਪੈਸੇ ਆ, ਮੈਂ ਚਨੇ ਪਵਾਉਣੇ ਵਿੱਚ। ਲੈ ਹਾਂਜੀ ਉਸਤਾਦ ਜੀ ਨਹੀਂ ਨਾ ਹੁੰਦਾ ਮੇਰੇ ਪੈਸੇ, ਮੇਰੇ ਚਨੇ, ਤੇ ਉਹ ਦੇਖ ਖਰਾਬ ਹੋਊਗੀ ਮੇਰੀ ਹੋਣੇ ਹੋ ਜਵੇ। ਕਾਹਤੋਂ? ਮੈਂ ਪਵਾਉਣੇ ਆ। ਲੈ ਤਾਂ ਤੂੰ ਤੁਸੀਂ ਮਾਮਾ ਲੱਗਦਾ? ਨਹੀਂ ਤੇ ਇਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਖਾਣਾ? ਨਾ ਖਾਣ ਮੇਰੇ ਪੈਸੇ, ਮੇਰੇ ਚਨੇ, ਮੇਰਾ ਗੋਸ਼ਤ, ਮੇਰੇ ਦੁਸ਼ਮਨ ਤੂੰ ਮੇਰੀ ਦੋਸਤੀ ਕੁੱਤਰ। ਵਾਹ 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 ਆਹ ਨਹੀਂ ਇਹ ਗੱਲ ਸਹੀ। ਐਦਾਂ ਨਹੀਂ ਹੁੰਦਾ ਉਸਤਾਦ ਜੀ। ਮੈਂ ਜਿਹੜੀ ਡਿਸ਼ ਹੈਗੀ ਹੈ ਜ਼ਾਇਆ ਨਹੀਂ ਕਰਨਾ ਚਾਹੀਦਾ ਕਦੇ ਵੀ। ਮੈਂ ਤੁਹਾਡੇ ਤੋਂ ਹੈਰਾਨ ਆ, ਸਾਰੀ ਉਮਰ ਲਾਈਨਾਂ 'ਚ ਲੱਗ ਕੇ ਖਾਦੇ ਆ ਤੇ ਫਿਰ ਵੀ ਇੰਨਾ ਤਜਰਬਾ ਵਾ। ਬਸ ਕਰਦੇ ਲਾਈਨਾਂ 'ਚ ਅਗਲੇ ਆਪ ਫੜਾ ਕੇ। ਉਹਦਾ ਘਰ ਰੇਲਵੇ ਕਲੋਨੀ ਲੈਣਾ ਸੀ ਨਾਲ, ਅੱਛਾ 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 ਲੈਣਾ ਦੇ ਨਾਲ ਲੱਗ ਕੇ ਖਾਂਦਾ ਰਿਹਾ ਵਾ। ਫੈਸਲ ਭਾਈ ਤੁਸੀਂ ਮੇਰੇ ਕਿਲੋ ਭਰਾ ਬਿਰਿਆਨੀ ਨੂੰ ਕੋਈ ਬਣਾਉਣਾ। ਉਹ ਮਕਾਮ ਨਹੀਂ ਦੇਣਾ, ਮੈਂ ਤੈਨੂੰ ਦੱਸਤਾ ਹੀ। ਓਏ ਤੁਸੀਂ ਕਿਲੋ ਬਿਰਿਆਨੀ ਬਣਾਉਣਾ ਤੇ 3 ਕਿਲੋ ਡਗਾ ਵੀ ਹੁੰਦੇ ਬੂਹੇ ਮੋਰੇ ਢੋਲ ਦਾ ਤੇ ਬਿਰਿਆਨੀ ਪੱਕੀ ਅੱਜ। ਉਹ ਡਗਾ ਕਦੋਂ ਵਜਾਈਦਾ ਯਾਰ, ਤੈਨੂੰ ਪਤਾ ਹੀ ਨਹੀਂ ਲੱਗਦਾ। ਅੱਛਾ ਉਸਤਾਦ ਜੀ ਡਗਾ ਤੁਸੀਂ ਇਹਨੂੰ ਡਿਸ਼ ਕਹਿੰਦੇ ਜੇ ਫਰਜ਼ ਕਰੋ ਵਿੱਚ ਮੈਂ ਇੱਕ ਗੱਲ ਕਰਨਾ, ਡਿਸ਼ ਹੁੰਦੀ ਮਖਸੂਸ, ਚਨੇ ਚਲੋ ਪੈ ਗਏ, ਮੁਰਗੇ ਨਾਲ ਮੁਰਗਾ ਪੈ ਗਿਆ। ਓਏ ਓਏ ਮਿੱਠੇ ਚਾਵਲਾਂ ਦੇ ਨਾ ਜ਼ਰਦੇ ਤੇ ਸ਼ੋਰਬਾ, ਇਹਦਾ ਮੁਰਗੇ ਦਾ ਸਾਲਨ ਪਾ ਕੇ ਲੋਕੀ ਖਾਂਦੇ। ਆਏ ਉਸਤਾਦ ਜੀ ਇਹ ਤੇ ਹੈ ਵਾ। ਹੁਣ ਮੈਨੂੰ ਇਹ ਦੱਸ ਦਿਓ ਤੁਸੀਂ ਕਿ ਪਲਾਓ ਦੇ ਵਿੱਚ ਯਾਨੀ ਦੇਗ 'ਚ ਮੁਰਗਾ ਵੀ ਪਵਾ ਕੇ ਚਿੱਟੇ ਚਨੇ ਪਵਾ ਲਓ, ਇਹ ਜ਼ਿਆਦਾ ਸੂਟੇਬਲ ਆ ਜਾਂ ਜ਼ਰਦੇ ਤੇ ਜਿਹੜੇ ਇਹਦੇ ਵਰਗੇ ਕਰੈਕਟਰ ਜਾਂ ਮੈਂ ਵੀ ਸ਼ੋਰਬਾ ਪਾ ਕੇ ਖਾ ਰਹੇ, ਇਹ ਜ਼ਿਆਦਾ ਵੱਡੀ ਹੈਰਾਨੀ ਵਾਲੀ ਗੱਲ? ਨਹੀਂ ਹੁਣ ਮੈਂ ਉਹ ਹੋਰ ਚੀਜ਼ ਆ, ਇਹ ਹੋਰ ਚੀਜ਼। ਹੁਣ ਦੇਖੋ ਨਾ ਇੱਕ ਚੀਜ਼ ਕਸਟਰਡ ਪਾ ਲੈਂਦੇ ਜੀ ਉੱਪਰ। ਕਿਹੜਾ ਕਸਟਰਡ ਪਾਉਂਦੇ? ਪਾਇਣਾ ਚੌਲਾਂ ਦੇ ਮੈਂ ਤੁਹਾਨੂੰ ਦੱਸਦਾ ਵਾਂ, ਮੈਂ ਤੁਹਾਨੂੰ ਦੱਸਦਾ ਤਰੀਕਾ। ਚਾਵਲਾਂ ਦੇ ਉੱਤੇ ਚਾਹ ਪਾ ਕੇ ਖਾਈ ਕਦੀ? ਲੈ ਉਹ ਖੁਦਾ ਦਾ ਵਾਸਤਾ ਜੀ ਵਾਈਟ ਚਾਵਲ ਹੋ ਜਾਂਦੇ ਯਾਰ। ਨਹੀਂ ਪਲਾਓ ਵੀ ਹੋਵੇ ਨਾ, ਨਾਲ ਚਾਹ ਪਈ ਹੋਵੇ, ਹਾਂਜੀ। ਇੱਕ ਚਮਚੀ ਹਲਕੀ ਜੀ ਚਾਹ ਦੀ ਚਾਵਲਾਂ ਦੇ ਸਿੱਟ ਕੇ ਮਿਕਸ ਕਰਕੇ ਖਾਈ। ਮਿੱਠੇ ਚੌਲਾਂ ਦਾ ਵੀ ਇਦਾਂ ਹੀ ਸ਼ੁਰੂ ਹੋਇਆ ਵਾ। ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਇੱਕ ਵਿਆਹ ਤੇ ਜ਼ਰਦੇ ਦੇ ਉੱਤੇ ਪਾਇਆ ਸਾਲਣ, ਤੇ ਮੇਰੇ ਮਾਮੂ ਨੇ ਉਹ ਕੀਤੀ ਮੇਰੀ ਯਾਦ ਦੇਖ, ਕਹਿੰਦੇ ਪੇਂਡੂ ਕਿੱਥੋਂ ਆ ਗਿਆ ਪਾਗਲ ਜਾਹਲ ਵੇ ਮਿੱਠੇ ਚੌਲਾਂ ਦੇ। ਠੀਕ 7-8 ਸਾਲ ਲੰਘੇ ਤੇ ਸੋਹਣਾ ਮੇਰੇ ਮਾਮੂ ਵੀ ਖਾ ਰਹੇ ਨੇ ਪਾ ਕੇ ਯਾਰ, ਲੇਕਿਨ ਮੈਂ ਮਾਮੂ ਆ। ਸਹੀ ਗੱਲ ਹੈ। ਇਜਾਜ਼ਤ ਤੁਹਾਡੀ ਸੀ। ਅੱਛਾ ਜੀ ਮੇਰੀ ਨਹੀਂ ਸੀ, ਮਤਲਬ ਮੇਰੇ ਜ਼ਿਹਨ 'ਚ ਇਦਾਂ ਹੀ। ਮੈਂ ਕੱਲ ਸਾਜੀ ਚਾਹ ਵਾਲਾ ਪਲਾਓ ਮੇਰੇ ਅੱਗੇ ਪਿਆ ਸੀ, ਨਾਲ ਚਾਹ ਪਈ ਸੀ, ਸੁਣ ਲਾ, ਤੇ ਮੈਂ ਨਾ ਇੰਜ ਚਮਚੀ ਭਰ ਕੇ ਨਾ ਉਸੇ ਨੇ ਕੱਪ 'ਚੋਂ ਚਾਹ ਦੀ ਮੈਂ ਪਲਾਓ ਤੇ ਸਿੱਟੀ ਆ ਤੇ ਮੈਂ ਖਾਓ, ਕੀ ਮਜ਼ਾ ਆਇਆ ਯਾਰ। ਤੁਸੀਂ ਐਕਸਪੈਰੀਮੈਂਟ, ਉਹ ਵੀ ਖਾਣ ਵਾਲੀ ਚੀਜ਼, ਉਹ ਵੀ ਪੀਣ ਵਾਲੀ ਚੀਜ਼। ਅੱਲਾ ਮਾਫੀ ਤੇ ਮੈਂ ਹਰਾਮ ਪਾ ਲਿਆ ਉੱਤੇ। ਬਾਅਦ ਚ ਐਡੀ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ? ਬਾਅਦ ਚ ਪੀਦੀ ਕਿਤੇ ਸੁਣਿਆ? ਉਹ ਯਾਰ ਬਾਅਦ 'ਚ ਨਹੀਂ ਪੀਂਦਾ ਮੈਂ, ਮੇਰੀ ਚਾਹ ਮੇਰੀ ਮਰਜ਼ੀ। ਯਾਰ ਇਦਾਂ ਥੋੜੀ ਹੁੰਦਾ, ਤੁਸੀਂ ਕਿਉਂ ਨਹੀਂ ਪੀਂਦੇ? ਇਹ ਕਿਹੜੀ ਗੱਲ ਹੋਈ? ਲਓ ਜੀ 10 ਦੇਗਾ ਮੇਰੇ ਵੱਲੋਂ, ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ। ਸਹੀ ਗੱਲ। ਹਾਂਜੀ 10 ਦੇਗਾ ਮੇਰੇ ਵੱਲੋਂ। ਖਾਲੀ ਨਹੀਂ ਖਾਲੀ ਵੀ ਨਹੀਂ। ਸੇਫ ਅਲਮਾਰੀ ਤੇ ਪੇਟੀ ਸੈੱਟ ਮੇਰੇ ਵੱਲੋਂ ਭਾਈ। ਅੱਛਾ ਜੀ ਚਲੋ ਭਾਈ ਜੀ। ਯਾਰ ਮੇਰੇ ਵੱਲੋਂ 10 ਦੇਗਾ ਜੇ ਚਨੇ ਵਾਲੀਆਂ ਤੇ ਦੋਵੇਂ ਹੀ ਉਹ ਸਾਰੀਆਂ ਮਿਕਸ ਅਪ। ਇੱਕ ਲਹਿਦਾ ਚਨੇ ਵਾਲੀਆਂ 5-5 ਲਹਿਦਾ ਚਨੇ ਤੇ ਚਾਵਲਾਂ। ਤੇਰੇ ਨਾ ਵਲੀਮੇ ਦੀ ਰੋਟੀ ਸਲਾਨੀ ਵਾਲਿਆਂ ਤੋਂ ਆਈ ਸੀ, ਮਾਫੀ ਦੇ ਦੇ ਸਾਨੂੰ, ਅੱਲਾ ਮਾਫੀ। ਸਾਰੇ ਬਰਾਤੀ ਉਧਰ ਨੂੰ ਤੁਰੇ ਸੀ ਨੇ ਸਲਾਨੀ ਵਾਲਿਆਂ ਦੇ। ਉਹ ਕਹਿਣਗੇ ਯਾਰ ਕਿਉਂ ਨੇ ਜਿਨ੍ਹਾਂ ਨੇ ਇੱਕੋ ਰੰਗ ਦੇ ਪੀਲੇ ਪਰਨੇ ਪਾਏ ਨੇ, ਇਹ ਕਿਹੜੇ ਮਾੜੇ ਬੰਦੇ ਨੇ ਇੱਕੋ ਜਿਹੇ ਵਰਦੀਆਂ ਪਾ ਕੇ? ਯਾਰ ਮਸੈਰੀ ਵੀ ਅਸੀਂ ਭੈੜੀ ਸਜਾਈ ਸੀ, ਵਿੱਚ ਜੰਪ ਬਣਾਇਆ ਸੀ ਮਸੈਰੀ ਦੇ। ਉਹ ਮਸੈਰੀ 'ਚ ਜੰਪ ਕਿਹੜਾ ਹੁੰਦਾ ਯਾਰ? ਸਪੀਡ ਬ੍ਰੇਕਰ, ਉਹ ਫਿੱਟੇ ਮੂੰਹ, ਉਹ ਦਾਦ, ਉਹ ਯਾਰ ਦੋਰ ਫਿੱਟੇ ਮੂੰਹ। ਕਿਹੜੇ ਕੰਮ ਲੱਗਾ ਯਾਰ? ਓਏ ਬਗੈਰ ਮਸੈਰੀ ਤੋਂ ਮੋਟਰਸਾਈਕਲ ਦੇ ਵਿੱਚ ਨਹੀਂ ਮੈਂ ਨਹੀਂ ਕੀਤਾ ਇਦਾਂ, ਓਏ ਨਹੀਂ ਕੀਤਾ ਯਾਰ। ਉਹ ਫੁੱਲਾਂ ਦਾ ਨਹੀਂ ਬਣਾਇਆ ਹੋਣਾ। ਉਸਤਾਦ ਜੀ ਮਸੈਰੀ ਸਜਾ ਲਈ ਆ ਸਾਰੀ, ਤੇ ਬੈੱਡ ਦੇ ਉੱਤੇ ਗੋਲ ਜਿਹਾ ਨਹੀਂ ਲੱਗਦਾ ਗੁਲਦਸਤਾ, ਤੇ ਉੱਥੇ ਰਾਈ ਸਾਹਿਬ ਦੀ ਤਸਵੀਰ ਲਾਈ। ਮਤਲਬ ਕਿ ਸਿਨੇਮੇ 'ਚ ਵਿਆਹ ਹੋਉਂਦਾ। ਬਸ ਯਾਰ ਕੈਸਾ ਪਾਗਲ ਆ। ਕਿਸੇ ਨੇ ਕਰ ਗਿਆ ਹੋਣਾ, ਮੇਰਾ ਭਰਾ ਬਦਤਮੀਜ਼ ਆ, ਇਦਾਂ ਦੀ ਹਰਕਤ ਕਰ ਜਾਂਦਾ। ਇਹ ਕਿਹੜੀ ਗੱਲ ਆ ਯਾਰ? ਦੱਸ। ਉਹ ਮੈਂ ਨਹੀਂ ਕੀਤਾ ਯਾਰ, ਤੂੰ ਕਿਉਂ ਕਰਨ ਦੇ? ਯਾਰ ਉਹ ਨਹੀਂ ਫੈਸਲ ਮੈਂ ਕਰ ਤੂੰ ਕਰਨਾ ਉਹ ਯਾਰ। ਸਟਾਈਲਾਂ ਕਟਿੰਗ ਸਟਾਈਲਾਂ ਵਾਲੀਆਂ ਫਲੈਕਸਾਂ ਲਾਈਆਂ ਉਹ ਨਾਈ ਵਾਲੀਆਂ ਮਸੈਰੀ 'ਚ, ਉਹ ਫਿੱਟੇ ਯਾਰ, ਉਹ ਦੋਰ। ਭਾਜੀ ਮੈਂ ਹੋ ਨਹੀਂ ਗਿਆ ਕੀਤਾ, ਤੈਨੂੰ ਯਾਰ ਮੈਂ ਫਰੀਦ ਨਹੀਂ ਭਾਈ। ਕੀਤਾ ਯਾਰ। ਮਸੈਰੀ 'ਚ ਭਲਾ ਬਣਦਾ ਉਹ ਯਾਰ? ਦੱਸ। ਕਿਹੜੇ ਕੰਮ ਲੱਗਾ? ਉਹ ਯਾਰ ਟੀਵੀਆਂ ਵਾਲੇ ਕੋ ਜਾ ਕੇ ਨਾ ਕੱਲੀ ਬਾਡੀ ਲੈ ਆਇਆ ਖਾਲੀ ਪਿਛਲੀ, ਹਾਂਜੀ ਉਹ ਪਿੱਛੇ ਮਸੈਰੀ ਦੇ ਢੋ ਦੇ ਉੱਤੇ ਉਹ ਲਾਈ ਕੱਲੀ। ਦੱਸ
ਉੱਤੇ ਲਿਖਿਆ ਮਾਸ਼ਾਅੱਲਾ। ਉਹ ਯਾਰ ਮੈਂ ਨਹੀਂ ਕੀਤਾ ਉਸਤਾਦ ਜੀ, ਉਹ ਕਿਸੇ ਨੂੰ ਸਾਰੀ ਸਜਾ ਕੇ ਉੱਤੇ ਹਾਂਡੀ ਰੱਖੀ, ਕਿਹੜੀ ਲੈਂਟਰ ਵਾਲੀ ਨਹੀਂ ਸਾਰੀ। ਉਹ ਪਿੱਛੇ ਉਹਨਾਂ ਨੇ ਮੋਨੋ ਲਾਇਆ ਹੁੰਦਾ ਸ਼ਾਦੀ ਮੁਬਾਰਕ, ਇੰਨੇ ਲਿਖਿਆ ਬੱਚੋਂ ਕੀ ਪਹੁੰਚ ਸੇ ਦੂਰ ਹੈ। ਹਾਂ ਲੋ ਜੀ ਨਾਜ਼ਰੀਨ, ਬੈੱਡ ਦੀ ਢੋਲ ਬਾਵਾ ਲਮਕਾਇਆ, ਮਤਲਬ ਕਿ ਵਜਾਉਂਦੇ ਵਜਾਉਂਦੇ ਪ੍ਰੋਗਰਾਮ ਖਤਮ ਕਰ ਦਿਓ।